ਜਿਹੜਾ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਕੋਲ ਅੰਮ੍ਰਿਤਸਰ ਦੇ ਵਿੱਚ ਮੋਰਚਾ ਚੱਲ ਰਿਹਾ ਸੀ। ਅੱਜ ਜਿਹੜਾ ਮਾਹੌਲ ਬਣਿਆ ਹੋਇਆ ਵੋਟਾਂ ਦਾ, ਉਹਦੇ ਤਹਿਤ ਮੋਰਚਾ ਜਿਹੜਾ ਹੈਗਾ ਉਹਦੀ ਸਮਾਪਤੀ ਕਰਕੇ ਪਿੰਡ ਜੱਲੂਪੁਰ ਖੇੜੇ ਤੋਂ, ਜਿਹੜਾ ਭਾਈ ਅਮਰਤਪਾਲ ਸਿੰਘ ਦਾ ਪਿੰਡ ਆ, ਉੱਥੋਂ ਸਾਰੀ ਅਗਲੀ ਜਿਹੜੀ ਚੋਣ ਮੁਹਿੰਮਾਂ ਚਲਾਉਣ ਦੇ ਮਕਸਦ ਨਾਲ ਇਹ ਮੋਰਚਾ ਸਮਾਪਤ ਕਰ ਦਿੱਤਾ ਗਿਆ। ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨੌਜਵਾਨ ਸਰਗਰਮ ਨੇ ਉਹ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਜਦੋਂ ਚੋਣ ਲੜਨ ਲਈ ਖਡੂਰ ਸਾਹਿਬ ਤੋਂ ਆ ਗਿਆ, ਬਾਕੀ ਕੋਈ ਵੀ ਜਥੇਬੰਦੀ, ਕੋਈ ਵੀ ਹੋਰ ਆਪਣੀ ਚੋਣ ਲਈ ਮੈਦਾਨ ਵਿੱਚ ਨਾ ਆਵੇ। ਆਪਾਂ ਸਾਰੇ ਪਹਿਲਾਂ ਤਾਂ ਇਹ ਆਪ ਹੀ ਮਾਹੌਲ ਬਣਾ ਲਈਏ ਕਿ ਭਾਈ ਅਮਰਤਪਾਲ ਸਿੰਘ ਤੋਂ ਬਗੈਰ ਕਿਸੇ ਹੋਰ ਦੇ ਕਾਗਜ਼ ਨਹੀਂ ਭਰਨੇ ਚਾਹੀਦੇ ਜੀ। ਮੁੜ ਕੇ ਉਹਦੇ ਕਾਗਜ਼ ਨਹੀਂ ਰੱਦ ਕਰਾ ਦੇਣ ਤੇ ਫਿਰ ਆਪਣੇ ਕੋਲੇ ਸੈਕੰਡ ਆਪਸ਼ਨ ਕੋਈ ਹੋਏਗੀ ਨਹੀਂ। ਦੋ ਚਾਰ ਆਪਸ਼ਨਾਂ ਹੱਥ ਵਿੱਚ ਹੋਣ ਵੀ ਜੇਕਰ ਸਾਰਿਆਂ ਦੇ ਕਾਗਜ਼ ਠੀਕ ਰਹਿ ਜਾਣਗੇ, ਉਦੋਂ ਫਿਰ ਇਕੱਲੇ ਭਾਈ ਅਮਰਤਪਾਲ ਸਿੰਘ ਨੂੰ ਰੱਖ ਕੇ ਬਾਕੀ ਸਾਰਿਆਂ ਨੂੰ ਮਤਲਬ ਉਹਦੇ ਹੱਕ 'ਚ ਬਿਠਾ ਦੇਈਦਾ। ਇੱਥੇ ਇਹੋ ਜਿਹਾ ਕੁਝ ਚੱਲਦਾ ਹੁੰਦਾ ਵਾ ਵੀ ਕਾਗਜ਼ ਲਾਸਟ ਮਿੰਟ ਤੇ ਰੱਦ ਕਰਾ ਕੇ ਅਗਲੇ ਕੋਈ ਸਾਡੀ ਸਾਰੀ ਜਿਹੜੀ ਵਿਉਂਤਬੰਦੀ ਆ ਉਹਨੂੰ ਖਰਾਬ ਕਰ ਦੇਣ। ਜਿਹੜੀ ਗੱਲ ਆਪਾਂ ਅਮਰਤਪਾਲ ਸਿੰਘ ਵਾਲੀ ਸੀਟ ਤੇ ਖਡੂਰ ਸਾਹਿਬ ਵਾਲੀ ਤੇ ਭਾਲਦੇ ਆ, ਉਵੇਂ ਉੱਥੇ ਕਾਗਜ਼ ਦੋਨਾਂ ਦੇ ਭਰੇ ਜਾਣ। ਅਖੀਰ ਤੇ ਹੋ ਸਕਦਾ ਭਾਈ ਸਰਬਜੀਤ ਸਿੰਘ ਦੇ ਕਾਗਜ਼ ਵੀ ਠੀਕ ਰਹਿ ਜਾਣ ਤੇ ਦੂਸਰੇ ਮਾਨਦਲ ਵਾਲੇ ਦੇ ਵੀ ਸਹੀ ਰਹਿ ਜਾਣ ਤੇ ਮਾਨਦਲ ਵਾਲੇ ਨੂੰ ਉਦੋਂ ਮਨਾ ਲਿਆ ਜਾ ਸਕਦਾ। ਜੇ ਖਾਲਿਸਤਾਨ ਦੇ ਏਜੰਡੇ ਨੂੰ ਮਜ਼ਬੂਤੀ ਮਿਲਦੀ ਹੋਵੇ ਤੇ ਫਿਰ ਚੋਣਾਂ ਲੜਾਉਣ ਦੇ ਬਾਰੇ ਕੋਈ ਮਾੜੀ ਗੱਲ ਨਹੀਂ, ਪਰ ਜੇਕਰ ਚੋਣਾਂ ਲੜ ਕੇ ਆਪਾਂ ਖਾਲਿਸਤਾਨ ਦਾ ਏਜੰਡਾ ਕਮਜ਼ੋਰ ਹੁੰਦਾ ਦੇਖਦੇ ਹਾਂ, ਫਿਰ ਆਪਾਂ ਨੂੰ ਚੋਣਾਂ ਲੜਨ ਤੋਂ ਗੁਰੇਜ਼ ਕਰਨਾ ਚਾਹੀਦਾ। ਅੱਜ ਦੇ ਨੌਜਵਾਨਾਂ ਦੇ ਅੰਦਰ ਪੰਥ ਲਈ ਕੰਮ ਕਰਨ ਦਾ ਜਜ਼ਬਾ ਪਹਿਲਾਂ ਵਾਲੇ ਨੌਜਵਾਨਾਂ ਵਾਂਗੂ ਹੀ ਹੈ, ਕੋਈ ਫਰਕ ਨਹੀਂ। ਪਰ ਅੱਜ ਦੇ ਨੌਜਵਾਨਾਂ ਨੂੰ ਇੱਕ ਜੁੱਟ ਤੇ ਇੱਕ ਮੁੱਠ ਹੋਣ ਨਹੀਂ ਦਿੱਤਾ ਜਾਂਦਾ। ਅੱਜ ਦੇ ਨੌਜਵਾਨਾਂ ਨੂੰ ਸਟੇਟ ਜਿਹੜੀ ਆ ਉਹ ਆਪਦੇ ਢੰਗ ਤਰੀਕਿਆਂ ਨਾਲ ਵੰਡ ਕੇ ਰੱਖਦੀ ਆ, ਪਾੜ ਕੇ ਰੱਖਦੀ। ਇਹੋ ਜਿਹੇ ਦੋ ਤਿੰਨ ਪੰਥਕ ਅਤੇ ਖਾਲਿਸਤਾਨੀ ਜਿਹੜੀ ਬਿਰਤੀ ਵਾਲੇ ਨੌਜਵਾਨ ਉਭਾਰੇ ਜਾਣ, ਮਾਹੌਲ ਸਿਰਜਿਆ ਜਾਵੇ। ਵਕਤ ਵੱਧ ਘੱਟ ਲੱਗ ਸਕਦਾ, ਪਰ ਇੱਕ ਵਾਰ ਉਹ ਸਮਾਂ ਜ਼ਰੂਰ ਆਵੇ ਜਦੋਂ ਪੰਜਾਬ ਦੇ ਵਿੱਚ 1999 ਵਾਂਗ ਮਾਹੌਲ ਇਹੋ ਜਿਹਾ ਹੋਵੇ ਕਿ ਸਭ ਨੂੰ ਪਤਾ ਹੋਵੇ ਕਿ ਚਾਹੇ ਜੋ ਮਰਜ਼ੀ ਕਰ ਲਓ, ਐਤਕੀ ਬਹੁਤ ਗਿਣਤੀ ਇਹ ਜਿਹੜੀ ਨੌਜਵਾਨ ਪੰਥਕ ਖਾਲਿਸਤਾਨੀ ਸੋਚ ਵਾਲੇ ਆ, ਇਹਨਾਂ ਨੇ ਜਿਤਾਉਣੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਹੋਰ ਸਿੰਘਾਂ ਦੀ ਰਿਹਾਈ ਲਈ ਤੇ ਜੇਲ੍ਹ ਬਦਲੀ ਲਈ ਤੇ ਹੋਰ ਬਹੁਤ ਸਾਰੇ ਮਸਲਿਆਂ ਦੇ ਲਈ ਜਿਹੜਾ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਕੋਲ ਅੰਮ੍ਰਿਤਸਰ ਦੇ ਵਿੱਚ ਮੋਰਚਾ ਚੱਲ ਰਿਹਾ ਸੀ, ਅੱਜ ਜਿਹੜਾ ਮਾਹੌਲ ਬਣਿਆ ਹੋਇਆ ਵੋਟਾਂ ਦਾ, ਉਹਦੇ ਤਹਿਤ ਮੋਰਚਾ ਜਿਹੜਾ ਹੈਗਾ ਉਹਦੀ ਸਮਾਪਤੀ ਕਰਕੇ ਪਿੰਡ ਜੱਲੂਪੁਰ ਖੇੜੇ ਤੋਂ, ਜਿਹੜਾ ਭਾਈ ਅਮਰਤਪਾਲ ਸਿੰਘ ਦਾ ਪਿੰਡ ਆ, ਉੱਥੋਂ ਸਾਰੀ ਅਗਲੀ ਜਿਹੜੀ ਚੋਣ ਮੁਹਿੰਮਾਂ ਚਲਾਉਣ ਦੇ ਮਕਸਦ ਨਾਲ ਇਹ ਮੋਰਚਾ ਸਮਾਪਤ ਕਰ ਦਿੱਤਾ ਗਿਆ। ਅਰਦਾਸ ਕਰਕੇ ਦਰਬਾਰ ਸਾਹਿਬ ਤੋਂ ਸਾਰੀ ਜਿਹੜੀ ਸਿੱਖ ਸੰਗਤ ਆ ਜਿਹੜੇ ਉੱਥੇ ਇਕੱਤਰ ਹੋਏ ਸੀ, ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰ, ਹੋਰ ਸਿੱਖ ਆਗੂ, ਜਥੇਬੰਦੀਆਂ ਤੇ ਬਹੁਤ ਸਾਰੇ ਨੌਜਵਾਨ ਇਸ ਮੌਕੇ ਹਾਜ਼ਰ ਸੀਗੇ। ਸੋ ਇਹ ਸਾਰੇ ਅੱਜ ਦੇ ਦਿਨ ਦੀ ਮੇਨ ਜਿਹੜੀ ਖਬਰ ਹੈਗੀ ਆ ਕਿ ਜਿਹੜਾ ਇਹ ਮੋਰਚਾ ਸੀਗਾ ਜਦੋਂ ਤੋਂ ਇੱਥੇ ਚੱਲ ਰਿਹਾ ਸੀਗਾ, ਇੱਕ ਅਹਿਮ ਜਿਹੜੀ ਸੀ ਨੁਕਤਾ ਨਿਗਾਹ ਤੋਂ ਇੱਕ ਇਹਦੀ ਅਹਿਮੀਅਤ ਸੀਗੀ। ਬਹੁਤ ਸਾਰੇ ਸੱਜਣਾਂ ਨੂੰ ਆਸ ਸੀ ਕਿ ਸ਼ਾਇਦ ਇਹ ਮੋਰਚਾ ਬਰਕਰਾਰ ਰੱਖਿਆ ਜਾਵੇ ਤੇ ਵੋਟਾਂ ਵਾਲੇ ਦਿਨਾਂ ਦੇ ਵਿੱਚ ਇਸ ਮੋਰਚੇ ਦੀ ਇੱਕ ਵੱਖਰੀ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਬਣਦੀ ਰਹੂਗੀ। ਪਰ ਜਿਵੇਂ ਪ੍ਰਬੰਧਕਾਂ ਨੂੰ ਠੀਕ ਸਮਝਿਆ, ਉਹਨਾਂ ਨੇ ਇਹ ਮੋਰਚਾ ਇੱਥੋਂ ਹੁਣ ਸਮਾਪਤ ਕਰ ਦਿੱਤਾ। ਜਿਹੜਾ ਭਾਈ ਅਮਰਤਪਾਲ ਸਿੰਘ ਦੇ ਖਡੂਰ ਸਾਹਿਬ ਚੋਣ ਲੜਨ ਤੋਂ ਬਾਅਦ ਸਿਨੈਰੀਓ ਬਣਿਆ ਹੋਇਆ, ਉਹਦੇ ਵਿੱਚ ਹੁਣ ਬਾਕੀ ਸੀਟਾਂ ਦੇ ਉੱਤੇ ਵੀ ਇਸ ਗੱਲ ਦਾ ਅਸਰ ਪੈਣ ਦੇ ਜਿਹੜੇ ਆਸਾਰ ਆ ਉਹ ਦਿਖ ਰਹੇ ਨੇ। ਦਿਨੋਂ ਦਿਨ ਹਰ ਪਲ ਵੋਟਾਂ ਵਾਲੇ ਦਿਨ ਤੋਂ ਰਿਜ਼ਲਟ ਵਾਲੇ ਦਿਨ ਤੱਕ ਜਾਣੀ ਕਿ ਸਾਰਾ ਕੁਝ ਬਦਲਦਾ ਰਹਿਣਾ, ਪਰ ਕੁਝ ਬੇਨਤੀਆਂ ਜਾਂ ਕੁਝ ਗੱਲਾਂ ਬਾਤਾਂ ਕਰਨ ਦੀ ਲੋੜ ਜਦੋਂ ਮਹਿਸੂਸ ਹੋਵੇ, ਅਸੀਂ ਆਪਦਾ ਫਰਜ਼ ਨਿਭਾਉਣ ਤੋਂ ਕਦੇ ਉਕਦੇ ਨਹੀਂ। ਸਭ ਤੋਂ ਪਹਿਲੀ ਗੱਲ ਇਹ ਹੈਗੀ ਆ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨੌਜਵਾਨ ਸਰਗਰਮ ਨੇ
ਉਹ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਜਦੋਂ ਚੋਣ ਲੜਨ ਲਈ ਖਡੂਰ ਸਾਹਿਬ ਤੋਂ ਆ ਗਿਆ, ਬਾਕੀ ਕੋਈ ਵੀ ਜਥੇਬੰਦੀ ਕੋਈ ਵੀ ਹੋਰ ਉੱਥੋਂ ਚੋਣ ਲਈ ਮੈਦਾਨ ਵਿੱਚ ਨਾ ਆਵੇ। ਲੋਕਤੰਤਰ ਦੇ ਹਿਸਾਬ ਨਾਲ ਤਾਂ ਚਲੋ ਇਹ ਗੱਲ ਉੱਥੇ ਕਿਸੇ ਨੇ ਨਾ ਸੁਣਨੀ ਆ, ਕਾਂਗਰਸ ਨੇ, ਬੀਜੇਪੀ ਨੇ, ਹੋਰਨਾਂ ਦਲਾਂ ਨੇ ਤਾਂ ਆਪੋ ਆਪਦੇ ਉਮੀਦਵਾਰ ਖੜੇ ਕਰਨੇ ਹੀ ਨੇ। ਪਰ ਜਿਹੜੀਆਂ ਪੰਥਕ ਸਭਾ ਜਾਂ ਪੰਥਕ ਧਿਰਾਂ ਨੇ ਉਹਨਾਂ ਵੱਲ ਜੇ ਨਜ਼ਰ ਮਾਰੀ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦਾ ਭਾਰਤੀ ਸਿਆਸਤ ਵਿੱਚ ਚਾਲਾਂ ਚੱਲੀਆਂ ਜਾਂਦੀਆਂ ਨੇ ਵੀ ਆਪਾਂ ਸਾਰੇ ਪਹਿਲਾਂ ਤਾਂ ਇਹ ਆਪ ਹੀ ਮਾਹੌਲ ਬਣਾ ਲਈਏ ਕਿ ਭਾਈ ਅਮਰਤਪਾਲ ਸਿੰਘ ਤੋਂ ਬਗੈਰ ਕਿਸੇ ਹੋਰ ਦੇ ਕਾਗਜ਼ ਨਹੀਂ ਭਰਨੇ ਚਾਹੀਦੇ ਜੀ, ਮੁੜ ਕੇ ਉਹਦੇ ਕਾਗਜ਼ ਉਹ ਰੱਦ ਕਰਾ ਦੇਣ ਤੇ ਫਿਰ ਆਪਣੇ ਕੋਲੇ ਸੈਕੰਡ ਆਪਸ਼ਨ ਕੋਈ ਹੋਏਗੀ ਨਹੀਂ। ਤਾਂ ਹੋਣਾ ਇਹ ਚਾਹੀਦਾ ਕਿ ਹੋਰ ਵੀ ਚਿਹਰੇ ਜਿਹੜੇ ਨੇ ਉਹ ਉਭਾਰਨੇ ਚਾਹੀਦੇ ਨੇ। ਜਿਵੇਂ ਜਿਹੜਾ ਭਾਈ ਆਪਣੇ ਬਲੇਅਰ ਸਾਹਿਬ ਨੇ ਜਿਹੜੇ ਮਾਨਦਾਲ ਵੱਲੋਂ ਇੱਥੇ ਚੋਣ ਲੜ ਰਹੇ ਸੀਗੇ, ਉਹਨਾਂ ਨੂੰ ਕਾਗਜ਼ ਭਰਨ ਦੇਣੇ ਚਾਹੀਦੇ ਨੇ। ਤੇ ਚਾਹੇ ਉਹ ਕਵਰਿੰਗ ਕੈਂਡੀਡੇਟ ਭਰੀਦਾ ਹੈਗਾ ਜਿਹੜਾ ਨਾਲ ਭਾਈ ਅਮਰਤਪਾਲ ਸਿੰਘ ਦੇ, ਉਹ ਭਰ ਲਓ, ਚਾਹੇ ਆਜ਼ਾਦ ਭਰ ਲਓ। ਮਤਲਬ ਕਿ 2-4 ਆਪਸ਼ਨਾਂ ਹੱਥ ਵਿੱਚ ਹੋਣ ਵੀ ਜੇਕਰ ਸਾਰਿਆਂ ਦੇ ਕਾਗਜ਼ ਠੀਕ ਰਹਿ ਜਾਣਗੇ ਉਦੋਂ ਫਿਰ ਇਕੱਲੇ ਭਾਈ ਅਮਰਤਪਾਲ ਸਿੰਘ ਨੂੰ ਰੱਖ ਕੇ ਬਾਕੀ ਸਾਰਿਆਂ ਨੂੰ ਮਤਲਬ ਉਹਦੇ ਹੱਕ 'ਚ ਬਿਠਾ ਦੇਈਦਾ। ਇੱਥੇ ਇਹੋ ਜਿਹਾ ਕੁਝ ਚੱਲਦਾ ਹੁੰਦਾ ਵਾ ਵੀ ਕਾਗਜ਼ ਲਾਸਟ ਮਿੰਟ ਤੇ ਰੱਦ ਕਰਾ ਕੇ ਅਗਲੇ ਕੋਈ ਸਾਡੀ ਸਾਰੀ ਜਿਹੜੀ ਵਿਉਂਤਬੰਦੀ ਆ ਉਹਨੂੰ ਖਰਾਬ ਕਰ ਦੇਣ। ਸੋ ਇਹ ਜਿਹੜੀ ਭਾਵਨਾ ਸਾਡੇ ਨੌਜਵਾਨਾਂ ਦੀ ਜਾਂ ਸੋਸ਼ਲ ਮੀਡੀਆ ਵਾਲਿਆਂ ਦੀ ਕਿ ਜੀ ਹੋਰ ਕੋਈ ਕਾਗਜ਼ ਹੀ ਨਾ ਭਰੋ, ਇਹ ਸੁਣਨ ਨੂੰ ਤੇ ਦੇਖਣ ਨੂੰ ਜਾਂ ਪੜ੍ਹਨ ਨੂੰ ਤਾਂ ਬੜੀ ਰੋਮਾਂਚਕ ਜੀ ਗੱਲ ਲੱਗਦੀ ਆ, ਬੜਾ ਆਨੰਦ ਜਿਹਾ ਆਉਂਦਾ ਵੀ ਦੇਖੋ ਕਿਆ ਬਾਤ ਆ ਜੀ। ਪਰ ਪ੍ਰੈਕਟੀਕਲੀ ਇਹ ਚੀਜ਼ ਕਾਰਗਰ ਸਾਬਤ ਨਹੀਂ ਹੋਣੀ। ਸੋ ਜਿਹੜੇ ਨੌਜਵਾਨ ਹੁੰਦੇ ਆ ਉਹਨਾਂ ਦਾ ਕਿਉਂਕਿ ਤਜਰਬਾ ਘੱਟ ਹੁੰਦਾ, ਖਾਸ ਤੌਰ ਤੇ ਨੌਜਵਾਨ ਤਬਕੇ ਦੇ ਜਿਹੜੇ ਜਜ਼ਬੇ ਹੁੰਦੇ ਆ ਬੜੇ ਪਾਕ ਪਵਿੱਤਰ ਉੱਚੇ ਸੁੱਚੇ ਹੁੰਦੇ ਆ, ਉਹਨਾਂ ਨੂੰ ਜਿਸ ਤਰੀਕੇ ਨਾਲ ਦੁਨੀਆ ਦਿਖ ਰਹੀ ਹੁੰਦੀ ਆ ਅਸਲ ਵਿੱਚ ਦੁਨੀਆ ਉਵੇਂ ਹੁੰਦੀ ਨਹੀਂ। ਤੇ ਇਸ ਲਈ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸੂਝਵਾਨ ਸਿਆਣੇ ਚੋਣਾਂ ਲੜਾਉਣ ਦੇ ਸਾਰੇ ਮਾਮਲਿਆਂ ਤੇ ਪਿਛਲੇ ਸਮੇਂ ਦੇ ਵਿੱਚ ਹੰਢੇ ਹੋਏ ਬੰਦੇ ਆ, ਉਹ ਸਾਰੇ ਇਸ ਗੱਲ ਨਾਲ ਤਕਰੀਬਨ ਸਹਿਮਤ ਹੋਣਗੇ ਕਿ ਜ਼ਿਆਦਾ ਆਪਸ਼ਨਾਂ ਰੱਖਣੀਆਂ ਚਾਹੀਦੀਆਂ ਨੇ। ਜੇਕਰ ਕੱਲ ਕਲਾਂ ਨੂੰ ਕੋਈ ਗੜਬੜ ਹੋ ਗਈ ਉਦੋਂ ਆਪਣੇ ਕੋਲ ਸੈਕੰਡ ਆਪਸ਼ਨ ਜ਼ਰੂਰ ਹੋਊ। ਖੈਰ ਦੂਸਰਾ ਜਿਹੜਾ ਨੁਕਤਾ ਉਹ ਇਹ ਹੈ ਕਿ ਇਸ ਮੌਕੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਚਰਚਾ ਤਾਂ ਹੋ ਰਹੀ ਆ, ਹੋਣੀ ਚਾਹੀਦੀ ਆ, ਚੰਗੀ ਗੱਲ। ਪਰ ਭਾਈ ਸਰਬਜੀਤ ਸਿੰਘ ਜਿਹੜੇ ਕਿ ਸ਼ਹੀਦ ਭਾਈ ਬੇਅੰਤ ਸਿੰਘ ਇੰਦਰਾ ਕਾਂਡ ਵਾਲਿਆਂ ਦੇ ਪੁੱਤਰ ਨੇ, ਉਹ ਵੀ ਲੋਕ ਸਭਾ ਚੋਣ ਲੜ ਰਹੇ ਨੇ। ਤੇ ਭਾਈ ਰਛਪਾਲ ਸਿੰਘ ਛੰਦੜਾ ਜਿਹੜੇ ਸਿੱਖ ਸੰਘਰਸ਼ ਵਿੱਚ ਬਹੁਤ ਨਾਮਵਰ ਆੜਕੂ ਯੋਧੇ ਰਹੇ ਹੈ, ਉਹਨਾਂ ਦਾ ਬੇਟਾ ਵੀ ਚੋਣ ਲੜ ਰਿਹਾ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਬਾਰੇ ਪੰਥ 'ਚ ਚਰਚਾ ਜਿਸ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਦੀ ਆ ਉਵੇਂ ਹੋਣੀ ਚਾਹੀਦੀ ਹੈ। ਤੇ ਸਾਡਾ ਸਾਰਿਆਂ ਨਾਲ ਹੀ ਇੱਕ ਪਿਆਰ ਸਤਿਕਾਰ ਵਾਲਾ ਇੱਕੋ ਜਿਹਾ ਨਾਤਾ ਹੋਣਾ ਚਾਹੀਦਾ। ਪਾਰਟੀਆਂ ਕੋਈ ਇਮਾਨਦਾਰ ਵੱਲੋਂ ਖੜਾ, ਕੋਈ ਆਜ਼ਾਦ ਖੜਾ, ਇਹ ਗੱਲਾਂ ਆਪਦੀ ਥਾਂ ਤੇ। ਹੁਣ ਜਿਵੇਂ ਜਿੱਥੇ ਭਾਈ ਸਰਬਜੀਤ ਸਿੰਘ ਇੰਦਰਾ ਕਾਂਡ ਵਾਲੇ ਭਾਈ ਬੇਅੰਤ ਸਿੰਘ ਦੇ ਸਪੁੱਤਰ ਚੋਣ ਲੜ ਰਹੇ ਨੇ, ਉੱਥੇ ਮਾਨਦਲ ਨੇ ਵੀ ਉਮੀਦਵਾਰ ਜਿਹੜਾ ਹੈਗਾ ਮੈਦਾਨ ਵਿੱਚ ਉਤਾਰਿਆ। ਹੋ ਸਕਦਾ ਕੱਲ ਕਲਾਂ ਨੂੰ ਸਹਿਮਤੀ ਬਣ ਜਾਵੇ, ਪਰ ਇੱਕ ਗੱਲੋਂ ਇਹ ਚੰਗੀ ਆ ਜਿਹੜੀ ਗੱਲ ਆਪਾਂ ਅਮਰਤਪਾਲ ਸਿੰਘ ਵਾਲੀ ਸੀਟ ਤੇ ਖਡੂਰ ਸਾਹਿਬ ਵਾਲੀ ਤੇ ਭਾਲਦੇ ਆ, ਉਵੇਂ ਉੱਥੇ ਕਾਗਜ਼ ਦੋਨਾਂ ਦੇ ਭਰੇ ਜਾਣ। ਅਖੀਰ ਤੇ ਹੋ ਸਕਦਾ ਭਾਈ ਸਰਬਜੀਤ ਸਿੰਘ ਦੇ ਕਾਗਜ਼ ਵੀ ਠੀਕ ਰਹਿ ਜਾਣ ਤੇ ਦੂਸਰੇ ਮਾਨਦਲ ਵਾਲੇ ਦੇ ਵੀ ਸਹੀ ਰਹਿ ਜਾਣ ਤੇ ਮਾਨਦਲ ਵਾਲੇ ਨੂੰ ਉਦੋਂ ਮਨਾ ਲਿਆ ਜਾ ਸਕਦਾ। ਤੇ ਇਸ ਤੋਂ ਬਿਨਾਂ ਜਿਵੇਂ ਭਾਈ ਅਮਰਤਪਾਲ ਸਿੰਘ ਜਿਹੜਾ ਛੰਦੜਾ, ਭਾਈ ਅਮਰਤਪਾਲ ਸਿੰਘ ਛੰਦੜਾ, ਭਾਈ ਰਛਪਾਲ ਸਿੰਘ ਛੰਦੜਾ ਦਾ ਬੇਟਾ, ਉਹਦੇ ਵਾਲੀ ਸੀਟ ਤੇ ਵੀ ਸਾਨੂੰ ਕੁਝ ਇਸ ਤਰੀਕੇ ਦੀ ਗੱਲ ਸੋਚਣ ਦੀ ਲੋੜ। ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਚਿਹਰੇ ਆ ਉਹ ਇਸ ਚੋਣ ਦੌਰਾਨ ਉੱਭਰਵੇਂ ਰੂਪ ਦੇ ਵਿੱਚ ਸਾਹਮਣੇ ਆਏ ਹੋਏ ਨੇ। ਕੁਝ ਇਹੋ ਜਿਹੇ ਚਿਹਰੇ ਵੀ ਨੇ ਜਿਨ੍ਹਾਂ ਦੇ ਬਾਰੇ ਇਹ ਹੈ ਕਿ ਉਹਨਾਂ ਦੇ ਬਾਰੇ ਚਰਚਾ ਚੱਲਣੀ ਚਾਹੀਦੀ। ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜਿਹੜੇ ਬੇਅੰਤਾ ਸੋਧਕ ਕਾਂਡ ਆ ਜਿਹੜਾ ਉਹਦੇ ਹੀਰੋ ਨੇ, ਜਦੋਂ ਉਹ ਪਹਿਲੀ ਵਾਰ ਆਏ ਸੀ ਉਹਨਾਂ ਕੋਲ ਸਿਆਸੀ ਲੀਡਰ ਕਾਫੀ ਪਹੁੰਚਦੇ ਹੁੰਦੇ ਸੀ। ਜਦੋਂ ਪੈਰੋਲ ਸ਼ੁਰੂ ਹੋਈ ਉਦੋਂ ਮੈਂ ਗਿਆ ਘਰੇ ਲੁਧਿਆਣੇ, ਤੇ ਉਹਨਾਂ ਦਾ ਵੀ ਮਨ ਇਸ ਤਰੀਕੇ ਦਾ ਹੈਗਾ ਕਿ ਚੋਣਾਂ ਵਗੈਰਾ ਲੜਨ ਕੇ ਆਪਾਂ ਇਸ ਤਰ੍ਹਾਂ ਕਰਨਾ ਹੈ।
ਪਰ ਜਦੋਂ ਵੀ ਕਿਤੇ ਚੋਣਾਂ ਹੁੰਦੀਆਂ ਨੇ ਉਦੋਂ ਉਹਨਾਂ ਦਾ ਕੋਈ ਜ਼ਿਕਰ, ਉਹਦੇ ਪਰਿਵਾਰਕ ਮੈਂਬਰਾਂ ਦਾ ਜ਼ਿਕਰ ਕਦੇ ਛਿੜਿਆ ਨਹੀਂ। ਹੁਣ ਉਹ ਪੈਰੋਲ, ਜਿਹੜੀ ਪੱਕੀ ਪੈਰੋਲ ਆ, ਉਹਦੇ ਤੇ ਆਏ ਹੋਏ ਨੇ। ਤੇ ਲਖਵਿੰਦਰ ਸਿੰਘ ਨਾਰੰਗਵਾਲ ਨੂੰ ਕਿਸੇ ਪਾਰਟੀ ਨੇ ਜਾਂ ਕਿਸੇ ਧਿਰ ਨੇ ਹਜੇ ਤੱਕ ਪੁੱਛਿਆ ਨਹੀਂ। ਭਾਈ ਲਖਵਿੰਦਰ ਸਿੰਘ ਨਾਰੰਗਵਾਲ ਨਾਲ ਗੱਲ ਕਰਨੀ ਚਾਹੀਦੀ ਆ ਕਿ ਭਾਈ ਤੁਹਾਡਾ ਕੀ ਮਾਨਵਾ, ਜੇਕਰ ਕਿਤੋਂ ਚੋਣ ਲੜਨ ਦਾ ਉਹਨਾਂ ਦਾ ਵਿਚਾਰ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਾਂ ਆਜ਼ਾਦ ਤੌਰ ਤੇ ਜਾਂ ਕਿਸੇ ਵੀ ਤਰੀਕੇ ਨਾਲ ਜੇ ਉਹਨਾਂ ਨੂੰ ਚੋਣ ਲੜਾਈ ਜਾ ਸਕਦੀ ਆ, ਕਾਨੂੰਨੀ ਤੌਰ ਤੇ ਉਹਨਾਂ ਦਾ ਬਣਦਾ ਹੱਕ ਹੋਵੇ ਤਾਂ ਉਹਨਾਂ ਨੂੰ ਵੀ ਮੌਕਾ। ਹੋਰ ਵੀ ਬਹੁਤ ਸਾਰੇ ਹੋਣਗੇ ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੇ ਚੋਣ ਲੜਨੀ ਆ। ਵੈਸੇ ਜਿੱਥੋਂ ਤੱਕ ਮੇਰੇ ਵਰਗੇ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਹੋਏ ਸੱਜਣ, ਅਸੀਂ ਤਾਂ ਨਿੱਤ ਆਪਦੀ ਗੱਲ ਇਸ ਚੈਨਲ ਦੇ ਰਾਹੀਂ, ਇਸ ਪਲੇਟਫਾਰਮ ਦੇ ਰਾਹੀਂ ਰੱਖਦੇ ਹਾਂ ਕਿ ਸਾਡਾ ਭਾਰਤੀ ਹਕੂਮਤੀ ਤੰਤਰ 'ਚ ਸਿੱਧੇ ਤੌਰ ਤੇ ਕੋਈ ਯਕੀਨ ਨਹੀਂ ਹੈਗਾ। ਪਰ ਖਾਲਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਜੇਕਰ ਚੋਣਾਂ ਨੂੰ ਇੱਕ ਹਥਿਆਰ ਦੇ ਰੂਪ ਦੇ ਵਿੱਚ ਵਰਤਿਆ ਜਾਵੇ, ਇੱਕ ਸਾਧਨ ਦੇ ਰੂਪ 'ਚ ਵਰਤਿਆ ਜਾਵੇ, ਫਿਰ ਵਧੀਆ ਗੱਲ ਆ। ਮਤਲਬ ਕਿ ਜੇ ਖਾਲਿਸਤਾਨ ਦੇ ਏਜੰਡੇ ਨੂੰ ਮਜ਼ਬੂਤੀ ਮਿਲਦੀ ਹੋਵੇ ਤੇ ਫਿਰ ਚੋਣਾਂ ਲੜਨ ਲੜਾਉਣ ਦੇ ਬਾਰੇ ਕੋਈ ਮਾੜੀ ਗੱਲ ਨਹੀਂ। ਪਰ ਜੇਕਰ ਚੋਣਾਂ ਲੜ ਕੇ ਆਪਾਂ ਖਾਲਿਸਤਾਨ ਦਾ ਏਜੰਡਾ ਕਮਜ਼ੋਰ ਹੁੰਦਾ ਵੇਖਦੇ ਹਾਂ, ਫਿਰ ਆਪਾਂ ਨੂੰ ਚੋਣਾਂ ਲੜਨ ਤੋਂ ਗੁਰੇਜ਼ ਕਰਨਾ ਚਾਹੀਦਾ। ਆਪਣਾ ਤਾਂ ਸਿੱਧਾ ਜਿਹਾ ਫਾਰਮੂਲਾ, ਹਰ ਉਹ ਚੀਜ਼ ਜਿਹੜੀ ਖਾਲਿਸਤਾਨ ਦੇ ਸੰਘਰਸ਼ ਨੂੰ, ਖਾਲਿਸਤਾਨ ਦੇ ਸੰਕਲਪ ਨੂੰ ਮਜ਼ਬੂਤ ਕਰਦੀ ਹੈ, ਉਹ ਆਪਾਂ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ। ਜਿਹੜੀ ਵੀ ਚੀਜ਼ ਖਾਲਿਸਤਾਨ ਦੇ ਸੰਕਲਪ ਨੂੰ ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਕਮਜ਼ੋਰ ਕਰਦੀ ਦਿਖੇ, ਉਹ ਆਪਾਂ ਨੂੰ ਤਿਆਗਣੀ ਚਾਹੀਦੀ ਹੈ। ਉਹ ਜੇਕਰ ਪੰਥਕ ਜਾਂ ਖਾਲਿਸਤਾਨੀ ਪਿਛੋਕੜ ਵਾਲੀਆਂ ਸ਼ਖਸੀਅਤਾਂ ਚੋਣ ਲੜਨ ਮੌਕੇ ਜਾਂ ਚੋਣ ਲੜਨ ਤੋਂ ਬਾਅਦ ਖਾਲਿਸਤਾਨ ਦੇ ਏਜੰਡੇ ਨੂੰ ਮਜ਼ਬੂਤ ਕਰਦੀਆਂ ਨੇ ਤਾਂ ਇਹ ਕੋਈ ਸੌਦਾ ਮਾੜਾ ਨਹੀਂ। ਆਪਾਂ ਜੇ ਬੀਤੇ ਦੌਰ ਤੇ ਨਜ਼ਰ ਮਾਰੀਏ ਤਾਂ ਆਪਣੇ ਸਾਹਮਣੇ ਆ ਕਿ 1999 ਦੇ ਵਿੱਚ, 89 ਦੇ ਵਿੱਚ ਪੰਥਕ ਤੇ ਖਾਲਿਸਤਾਨੀ ਧਿਰਾਂ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਮੌਕੇ ਇਹੋ ਜਿਹਾ ਜਾਹੋ ਜਲਾਲ ਵਾਲਾ ਮਾਹੌਲ ਸਿਰਜਿਆ ਤੇ ਸਭ ਨੂੰ ਪਤਾ ਸੀ ਵੀ ਇਸ ਵਾਰੀ ਉਹਨਾਂ ਨੇ ਜਿੱਤਣਾ ਜਿਨ੍ਹਾਂ ਨੂੰ ਪੰਥਕ ਤੇ ਖਾਲਿਸਤਾਨੀ ਸਫਾ ਦੀ ਹਮਾਇਤ ਪ੍ਰਾਪਤ ਹੋ। ਇਸ ਨੁਕਤੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਮੈਂ ਇੱਕ ਹੋਰ ਚਰਚਾ ਇੱਥੇ ਕਰਨੀ ਚਾਹੁੰਦਾ। ਅੱਜ ਦੀ ਨੌਜਵਾਨ ਪਨੀਰੀ ਆ ਜਿਹੜੀ, ਉਹ ਜਦੋਂ ਪੰਥਕ ਸਰਗਰਮੀ ਦੇ ਵਿੱਚ ਆਉਂਦੀ ਹੈ ਤਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਲਿਖਣ ਜਾਂ ਕਿਸੇ ਦੇ ਹੱਕ ਜਾਂ ਖਿਲਾਫ 'ਚ ਲਿਖਣ ਤੱਕ ਨੂੰ ਹੀ ਸੀਮਿਤ ਕਰਕੇ ਬਹਿ ਗਏ। ਪਰ ਇਸ ਤੋਂ ਪਿਛਲੀ ਪੀੜ੍ਹੀ, ਜਦੋਂ ਜੂਨ 84, ਨਵੰਬਰ 84 ਦਾ ਘੱਲੂਘਾਰਾ ਵਾਪਰਿਆ, ਉਸ ਮੌਕੇ ਜਿਹੜੇ ਸਿੱਖ ਨੌਜਵਾਨ ਪੰਥਕ ਪਿੜ ਵਿੱਚ ਸਰਗਰਮ ਹੋਏ, ਉਹਨਾਂ ਦਾ ਕੋਈ ਪਹਿਲਾਂ ਤਜਰਬਾ ਨਹੀਂ ਸੀ, ਪਰ ਉਹਨਾਂ ਨੇ ਜੋ ਉਹਨਾਂ ਨੂੰ ਸੱਚੇ ਪਾਤਸ਼ਾਹ ਵੱਲੋਂ ਸੇਧ ਮਿਲੀ, ਬਖਸ਼ਿਸ਼ ਮਿਲੀ, ਉਸ ਹਿਸਾਬ ਨਾਲ ਸਰਗਰਮੀ ਕੀਤੀ। ਜਿਹੋ ਜਿਹਾ ਉਹਨਾਂ ਤੋਂ ਹੋ ਸਕਿਆ ਉਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਦੀ ਕਰਕੇ ਇਤਿਹਾਸ ਨੂੰ ਇੱਕ ਮੋੜ ਦਿੱਤਾ। ਇਸ ਮਾਹੌਲ ਵਿੱਚ ਉਹਨਾਂ ਦੀਆਂ ਮਾਰੀਆਂ ਹੋਈਆਂ ਟੇਗਾਂ ਕਰਕੇ, ਉਹਨਾਂ ਦੀਆਂ ਕੁਰਬਾਨੀਆਂ ਕਰਕੇ ਤੇ ਉਹਨਾਂ ਦੇ ਸਿਰਜੇ ਹੋਏ ਮਾਹੌਲ ਕਰਕੇ 1999 ਦੇ ਵਿੱਚ ਇਹ ਹਾਲ ਸੀ ਕਿ ਹਰ ਇੱਕ ਚੋਣ ਜਿੱਤਣ ਵਾਲੇ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਚਾਹੇ ਘਰੋਂ ਨਾ ਨਿਕਲਿਆ ਹੋਵਾਂ, ਜੇ ਮੈਂ ਇਸ ਧਿਰ ਵੱਲੋਂ ਖੜਾ ਤਾਂ ਮੇਰੀ ਜਿੱਤ ਯਕੀਨੀ। ਫਿਰ ਉਹ ਜਿੱਤ ਕਿਹੜੀ ਧਿਰ ਦੀ ਸੀ? ਉਹ ਉਸ ਨੌਜਵਾਨੀ ਦੀ ਧਿਰ ਸੀ ਜਿਹੜੀ ਨੌਜਵਾਨੀ 1984 ਤੋਂ ਪਹਿਲਾਂ ਬਹੁਤੀ ਸਰਗਰਮ ਨਹੀਂ ਸੀ, ਪਰ 1984 ਦੇ ਘੱਲੂਘਾਰਿਆਂ ਨੇ ਉਹਨਾਂ ਦੇ ਦਿਲ ਦਿਮਾਗ ਨੂੰ ਇੱਕ ਨਵਾਂ ਰਾਹ ਦਿਖਾਇਆ ਤੇ ਪੰਥਕ ਪਿੜ ਵਿੱਚ ਉਹ ਆਏ। 1984 ਤੋਂ ਜੋ ਕੁਝ ਵਾਪਰਿਆ, ਉਹ ਸਾਰੇ ਕਾਸੇ ਦੇ ਉੱਤੇ ਜਿਹੜੀ ਧਿਰ ਦਾ ਛੱਪਾ ਸੀ, ਜਿਹੜੀ ਧਿਰ ਦਾ ਪ੍ਰਭਾਵ ਸੀ, ਉਹ ਸੀ ਖਾਲਿਸਤਾਨੀ ਪੰਥਕ ਨੌਜਵਾਨ ਸ਼ਕਤੀ। ਉਸ ਨੌਜਵਾਨ ਸ਼ਕਤੀ ਨੇ ਇਹੋ ਜਿਹਾ ਕੁਝ ਸਿਰਜਿਆ ਕਿ ਭਾਈ ਧਿਆਨ ਸਿੰਘ ਮੰਡ ਨੂੰ ਇਸ ਇਲੈਕਸ਼ਨ ਤੋਂ ਪਹਿਲਾਂ ਸ਼ਾਇਦ ਹੀ ਕੋਈ ਬਹੁਤਾ ਜ਼ਿਆਦਾ ਪਛਾਣਦਾ ਹੋਵੇ, ਪਰ ਬਹੁਤ ਸਾਰੇ ਸੱਜਣ ਮਿੱਤਰ ਹੁਣ ਵੀ ਗੱਲ ਕਰਦੇ ਹੁੰਦੇ ਆ ਕਿ ਜਦੋਂ ਅਸੀਂ ਸੁਣਿਆ ਕਿ ਭਾਈ ਧਿਆਨ ਸਿੰਘ ਮੰਡ ਨਾਂ ਦੇ ਨੌਜਵਾਨ ਨੂੰ ਇੱਥੋਂ ਚੋਣ ਲੜਾਉਣੀ ਆ, ਇਹ ਬੜੇ ਅਸੀਂ ਹੈਰਾਨ ਜਿਹੇ ਹੋਏ ਵੀ ਬਹੁਤਾ ਕਦੇ ਅਸੀਂ ਸੁਣਿਆ ਤਾਂ ਕਦੇ ਹੈ ਨਹੀਂ। ਪਰ ਉਸ ਹਾਲਾਤ ਵਿੱਚ, ਉਸ ਮਾਹੌਲ ਵਿੱਚ ਜਿਹੜੀ ਉਸ ਮੌਕੇ ਦੀ ਨੌਜਵਾਨਾਂ ਦੀ ਕਮਾਈ ਸੀ, ਭਾਈ ਧਿਆਨ ਸਿੰਘ ਮੰਡ ਇਹ ਜਿੱਤੇ ਕਿ ਕਮਾਲ ਹੋ। ਫਿਰ
ਇਵੇਂ ਹੀ ਬਾਕੀ ਸੀਟਾਂ ਤੇ ਸੀ। ਭਾਈ ਅਤਿੰਦਰਪਾਲ ਸਿੰਘ, ਉਹਦੇ ਬਾਰੇ ਬੜੇ ਲੋਕਾਂ ਨੂੰ ਵਹਿਮ ਸੀ ਕਿ ਸ਼ਾਇਦ ਕੰਮ ਕੱਚਾ ਰਹਿ ਜੇ, ਪਰ ਪਟਿਆਲੇ ਵਾਲੇ ਨੌਜਵਾਨਾਂ ਨੇ ਕਮਾਲ ਕਰਤੀ, ਉੱਥੇ ਉਹ ਵੀ ਜਿੱਤੇ ਆ। ਬਾਅਦ ਵਿੱਚ ਇਹ ਜਿੱਤੇ ਹੋਏ ਉਮੀਦਵਾਰ ਕਿੱਧਰ ਕੀ ਕਰ ਗਏ ਉਹ ਅਲੱਗ ਚੱਕਰ ਆ, ਪਰ ਸਿੱਖ ਨੌਜਵਾਨਾਂ ਦੀ ਕਮਾਈ 1999 ਦੇ ਵਿੱਚ ਚੋਣਾਂ ਦੇ ਮੌਕੇ ਉਹ ਸਾਰਾ ਕੁਝ ਉਸ ਮਾਹੌਲ ਦੀ ਜਿਹੜੀ ਸੀਗੀ ਉਹ ਕਮਾਈ ਸੀ। ਹੁਣ ਆ ਜਾਓ ਅੱਜ ਦੇ ਨੌਜਵਾਨਾਂ ਤੇ। ਅੱਜ ਦੇ ਨੌਜਵਾਨਾਂ ਨੂੰ ਆਪਣੀ ਪਿਛਲੀ ਪੀੜ੍ਹੀ ਤੋਂ ਪ੍ਰੇਰਨਾ ਲੈਣ ਦੀ ਲੋੜ ਕਿ ਭਾਈ ਆਪਾਂ ਇਹੋ ਜਿਹਾ ਮਾਹੌਲ ਸਿਰਜਣਾ ਕਿ ਜਦੋਂ ਚੋਣਾਂ ਆਉਣ ਉਦੋਂ ਹਰ ਇੱਕ ਉਮੀਦਵਾਰ ਨੂੰ ਇਹ ਪਤਾ ਹੋਵੇ ਕਿ ਜੇਕਰ ਮੈਂ ਇਸ ਪੰਥਕ ਅਤੇ ਖਾਲਿਸਤਾਨ ਦੇ ਹੱਕ ਵਿੱਚ ਡਟੀ ਹੋਈ ਨੌਜਵਾਨ ਸ਼ਕਤੀ ਵੱਲੋਂ ਚੋਣ ਲੜਾਂਗਾ ਤਾਂ ਜਿੱਤ ਸਕਦਾ, ਨਹੀਂ ਮੇਰੇ ਚਾਹੇ ਜੋ ਮੈਂ ਮਰਜ਼ੀ ਪੈਸਾ ਵੰਡਾਂ, ਨਸ਼ੇ ਵੰਡਾਂ, ਮੇਰਾ ਕੱਖ ਨਹੀਂ ਇਹ ਬਣਨਾ। 1999 ਵਿੱਚ ਰਵਾਇਤੀ ਦਲਾਂ ਦਾ ਇਉਂ ਭੋਗ ਪਾਇਆ ਸੀ ਨੌਜਵਾਨ ਸ਼ਕਤੀ, ਤੇ ਅੱਜ ਵੀ ਨੌਜਵਾਨ ਸ਼ਕਤੀ ਜਿਹੜੀ ਆ ਆਪਣੇ ਸਾਹਮਣੇ ਆ। ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਇਸੇ ਨੌਜਵਾਨ ਸ਼ਕਤੀ ਦਾ ਜ਼ਹੂਰਾ ਚਾਹੋ ਜਲਾਲ ਸਾਰੀ ਦੁਨੀਆ ਨੇ ਦੇਖਿਆ। ਇਸ ਨੌਜਵਾਨ ਸ਼ਕਤੀ ਨੂੰ ਭੰਡਣ ਲਈ, ਨਿੰਦਣ ਲਈ ਵੀ ਇਹ ਤਾਂ ਨਸ਼ੇੜੀ ਆ, ਭੈੜੇ ਆ, ਮਾੜੇ ਆ, ਬੜਾ ਪ੍ਰਚਾਰ ਹੋ ਰਿਹਾ। ਹੀਣਤਾ ਪੈਦਾ ਕਰਨ ਲਈ, ਆਪਸ ਵਿੱਚ ਹੀ ਲੜਾਉਣ ਲਈ, ਧੜੇਬਾਜ਼ੀ ਪੈਦਾ ਕਰਨ ਲਈ, ਖਾਨਾ ਜੰਗੀ ਵਿੱਚ ਉਲਝਾਉਣ ਲਈ ਬੜੇ ਤਰੀਕੇ ਵਰਤੇ ਜਾ ਰਹੇ। ਬੜਾ ਮਾਇਆ ਤੇ ਬੜਾ ਹੋਰ ਢੰਗ ਤਰੀਕਿਆਂ ਨਾਲ ਸ਼ਾਤਰਾਨਾ ਚਾਲਾਂ ਚਲੀਆਂ ਜਾ ਰਹੀਆਂ। ਪਰ ਨੌਜਵਾਨ ਸ਼ਕਤੀ ਜਿਹੜੀ ਹੈ ਉਹ ਅਜੇ ਇੰਨਾ ਜ਼ਿਆਦਾ ਹੱਥੋਂ ਨਹੀਂ ਨਿਕਲੀ, ਇੰਨਾ ਗਲਤ ਕਰਾਹੇ ਨਹੀਂ ਪਈ। ਸਮਾਂ ਹੈ ਕਿ ਇਸ ਨੌਜਵਾਨ ਸ਼ਕਤੀ ਨੂੰ ਕਿਸੇ ਰਾਹੇ ਪਾਇਆ ਜਾ ਸਕਦਾ। ਨੌਜਵਾਨ ਸ਼ਕਤੀ ਜਿਹੜੀ ਆ ਉਹ ਪਹਾੜਾਂ ਦੇ ਵਿੱਚ ਜਦੋਂ ਦਰਿਆ ਜਾਂ ਹੜ੍ਹ ਵਾਂਗੂ ਪਾਣੀ ਹੁੰਦਾ ਉਹ ਬਹੁਤ ਨੁਕਸਾਨ ਕਰ ਸਕਦਾ, ਪਰ ਜਦੋਂ ਉਹਨੂੰ ਡੈਮ ਵਿੱਚ ਬੰਨ੍ਹ ਲਿਆ ਜਾਂਦਾ ਫਿਰ ਉਸੇ ਪਾਣੀ ਨੂੰ ਬਿਜਲੀ ਪੈਦਾ ਕਰਨ ਲਈ ਵੀ ਵਰਤਿਆ ਜਾਂਦਾ। ਉਸੇ ਪਾਣੀ ਨੂੰ ਨਹਿਰਾਂ ਰਾਹੀਂ, ਨਾਲਿਆਂ ਰਾਹੀਂ, ਸੂਇਆਂ ਰਾਹੀਂ, ਕੱਸਿਆਂ ਰਾਹੀਂ ਫਿਰ ਆਪਾਂ ਆਪਦੇ ਖੇਤਾਂ 'ਚ ਲੈ ਜਾਂਦੇ। ਉਹੀ ਪਾਣੀ ਜੇਕਰ ਬੇਕਾਬੂ, ਬੇਜ਼ਾਬਤਾ, ਬੇਲਗਾਮ ਹੋਵੇ ਤਾਂ ਤਬਾਹੀਆਂ ਲਿਆ ਦਿੰਦਾ, ਬੜਾ ਖਤਰਨਾਕ। ਉਹੀ ਪਾਣੀ ਜਦੋਂ ਜ਼ਾਬਤਾ ਵੱਧ ਹੋ ਜਾਂਦਾ, ਜਦੋਂ ਉਹਨੂੰ ਲਗਾਮ ਪਾਈ ਹੁੰਦੀ, ਫਿਰ ਤਾਂ ਆਪਾਂ ਆਪਣੇ ਖੇਤਾਂ ਦੇ ਵਿੱਚ ਉਹ ਤੋਂ ਆਪਦੀ ਮਰਜ਼ੀ ਅਨੁਸਾਰ ਵੀ ਉਹ ਇੱਧਰ ਦੀ ਲੈ ਕੇ ਜਾਵਾਂਗੇ, ਉੱਥੇ ਲੈ ਜਾਂਦੇ ਨਾਲ ਬਣਾ। ਸੋ ਜਿਹੜੀ ਨੌਜਵਾਨ ਸ਼ਕਤੀ ਆ ਇਹਨੂੰ ਇੱਕ ਰਾਹੇ ਪਾਉਣਾ, ਇਹਨੂੰ ਜ਼ਾਬਤਾਬੱਧ ਕਰਨਾ, ਇਹਨੂੰ ਲਾਮਬੰਦ ਕਰਨਾ ਸਮੇਂ ਦੀ ਬਹੁਤ ਭਾਰੀ ਲੋੜ। ਅੱਜ ਦੇ ਨੌਜਵਾਨਾਂ ਦੇ ਅੰਦਰ ਪੰਥ ਲਈ ਕੰਮ ਕਰਨ ਦਾ ਜਜ਼ਬਾ ਪਹਿਲਾਂ ਵਾਲੇ ਨੌਜਵਾਨਾਂ ਵਾਂਗੂ ਹੀ ਹੈ, ਕੋਈ ਫਰਕ ਨਹੀਂ। ਪਰ ਅੱਜ ਦੇ ਨੌਜਵਾਨਾਂ ਨੂੰ ਇੱਕ ਜੁੱਟ ਤੇ ਇੱਕ ਮੁੱਠ ਹੋਣ ਨਹੀਂ ਦਿੱਤਾ ਜਾਂਦਾ। ਅੱਜ ਦੇ ਨੌਜਵਾਨਾਂ ਨੂੰ ਸਟੇਟ ਜਿਹੜੀ ਆ ਉਹ ਆਪਦੇ ਢੰਗ ਤਰੀਕਿਆਂ ਨਾਲ ਵੰਡ ਕੇ ਰੱਖਦੀ ਆ, ਪਾੜ ਕੇ ਰੱਖਦੀ। ਹੁਣ ਜਦੋਂ ਅੱਜ ਦੇ ਦੌਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹਨਾਂ ਦੇ ਆਗੂ ਇਹਨਾਂ ਦੇ ਵਿੱਚੋਂ ਨਿਕਲਣਗੇ। ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਬੀਤੇ ਦੌਰ ਦੇ ਆਗੂ ਉਸ ਸਮੇਂ ਦੀ ਨੌਜਵਾਨੀ ਨੂੰ ਪ੍ਰਵਾਨ ਹੋ ਸਕਦੇ ਸੀ ਤੇ ਉਸ ਦੌਰ ਦੀਆਂ ਲੋੜਾਂ ਹੋਰ ਸੀ, ਉਸ ਦੌਰ ਦਾ ਮੁਹਾਵਰਾ ਹੋਰ ਸੀ, ਉਸ ਦੌਰ ਦਾ ਮਾਹੌਲ ਹੋਰ ਸੀ। ਅੱਜ ਦੇ ਨੌਜਵਾਨਾਂ ਨੂੰ ਆਪਦੇ ਵਿੱਚੋਂ ਜਿਹੜਾ ਥੋੜਾ ਬਹੁਤਾ ਉਹਨਾਂ ਨਾਲੋਂ 21 ਹੋਵੇ, ਕਿਉਂਕਿ ਜਿਵੇਂ ਕਹਿੰਦੇ 19-21 ਦਾ ਫਰਕ, ਉਹ ਉਹਨਾਂ ਨੂੰ ਪ੍ਰਵਾਨ ਹੋ ਸਕਦਾ ਕਿ ਉਹ ਬਾਕੀਆਂ ਦੀ ਇੱਜ਼ਤ ਕਰਨ, ਹੋ ਸਕਦਾ ਪਹਿਲਾਂ ਵਾਲਿਆਂ ਤੋਂ ਕੋਈ ਸੇਧ ਲੈਣ ਦੀ ਗੱਲ ਸੋਚਣ, ਪਰ ਉਹ ਆਪਦੇ ਵਿੱਚੋਂ ਹੀ ਆਗੂ ਲੱਭਣਗੇ। ਉਹ ਹੋਣਾ ਇਹ ਚਾਹੀਦਾ ਕਿ 117 ਜਿਹੜੇ ਪੰਜਾਬ ਦੇ ਵਿਧਾਨ ਸਭਾ ਹਲਕੇ, ਉਹਨਾਂ ਸਾਰਿਆਂ ਦੇ ਵਿੱਚ ਇਹੋ ਜਿਹੇ 2-2, 3-3 ਪੰਥਕ ਅਤੇ ਖਾਲਿਸਤਾਨੀ ਜਿਹੜੀ ਬਿਰਤੀ ਵਾਲੇ ਨੌਜਵਾਨ ਉਭਾਰੇ ਜਾਣ, ਮਾਹੌਲ ਸਿਰਜਿਆ ਜਾਵੇ। ਵਕਤ ਵੱਧ ਘੱਟ ਲੱਗ ਸਕਦਾ, ਪਰ ਇੱਕ ਵਾਰ ਉਹ ਸਮਾਂ ਜ਼ਰੂਰ ਆਵੇ ਜਦੋਂ ਪੰਜਾਬ ਦੇ ਵਿੱਚ 1999 ਵਾਂਗ ਮਾਹੌਲ ਇਹੋ ਜਿਹਾ ਹੋਵੇ ਕਿ ਸਭ ਨੂੰ ਪਤਾ ਹੋਵੇ ਕਿ ਚਾਹੇ ਜੋ ਮਰਜ਼ੀ ਕਰ ਲਓ, ਐਤਕੀ ਬਹੁ ਗਿਣਤੀ
ਇਹ ਜਿਹੜੀ ਨੌਜਵਾਨ ਪੰਥਕ ਖਾਲਿਸਤਾਨੀ ਸੋਚ ਵਾਲੇ ਆ, ਇਹਨਾਂ ਨੇ ਜਿਤਾਉਣੀ। ਆਮ ਆਦਮੀ ਪਾਰਟੀ ਦਾ ਕਿਸੇ ਵੇਲੇ ਇੱਥੇ ਕੋਈ ਇੱਕ ਬੰਦਾ ਵੀ ਨਹੀਂ ਸੀ, ਪਰ ਬਾਕੀ ਪਾਰਟੀਆਂ ਤੋਂ ਨਿਰਾਸ਼ ਹੋਏ, ਮਾਯੂਸ ਹੋਏ ਲੋਕਾਂ ਨੇ ਪਹਿਲਾਂ ਸਾਰੇ ਭਾਰਤ ਵਿੱਚ ਜਦੋਂ ਇਹਨਾਂ ਦਾ ਸੁਪਨਾ ਸਾਫ਼ ਹੋਇਆ, ਉਦੋਂ ਪੰਜਾਬ ਨੇ ਹਾਲਾਂਕਿ ਕਦੇ ਕਦਰ ਨਹੀਂ ਪਾਈ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ। ਪੰਜਾਬ ਦੇ ਲੋਕਾਂ ਨੇ ਪੈਸਾ ਦਿੱਤਾ, ਪੰਜਾਬ ਦੇ ਲੋਕਾਂ ਨੇ ਪਹਿਲਾਂ MP ਜਿਤਾਏ, ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਪੈਰ ਲਵਾਏ ਤੇ ਅੱਜ ਇਹ ਪੰਜਾਬ ਦੇ ਜਾਂ ਖਾਸ ਤੌਰ ਤੇ ਪੰਥਕ ਹਿੱਤਾਂ ਦੇ ਸਭ ਤੋਂ ਖਤਰਨਾਕ ਦੁਸ਼ਮਣ ਬਣੇ ਫਿਰਦੇ। ਪਰ ਜੇਕਰ ਆਮ ਆਦਮੀ ਪਾਰਟੀ ਦਾ ਤਜਰਬਾ ਕਾਮਯਾਬ ਰਿਹਾ, ਅੱਜ ਉਹ ਮੋਦੀ ਲਈ ਸਭ ਤੋਂ ਅੱਖ ਦਾ ਜਿਵੇਂ ਕਹਿੰਦੇ ਕਿਰਕਰੀ ਬਣਿਆ ਹੋਏ ਨੇ ਤੇ ਉਹਨਾਂ ਤੇ ਉਹ ਪੂਰਾ ਵਰਦਾ। ਪਰ ਜੇਕਰ ਆਮ ਆਦਮੀ ਪਾਰਟੀ ਇੰਨੀ ਤੇਜ਼ੀ ਨਾਲ ਨੈਸ਼ਨਲ ਜਿਹੜਾ ਰਾਸ਼ਟਰੀ ਪੱਧਰ ਦਾ ਉਹਨਾਂ ਦਾ ਆਕਾਰ ਜਾਂ ਅਕਸ ਬਣ ਸਕਦਾ ਤਾਂ ਇਹ ਗੱਲ ਹੋਰ ਕੋਈ ਕਿਉਂ ਨਹੀਂ ਕਰ ਸਕਦਾ। ਪੰਜਾਬ ਜਾਂ ਪੰਥ ਤੋਂ ਹਮਾਇਤ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕੁਝ ਬੀਤੇ ਸਮੇਂ 'ਚ ਕਰਦਾ ਕਰਾਉਂਦਾ ਰਿਹਾ, ਉਹ ਸਾਡੀ ਆਸ ਸਦਾ ਹੀ ਇਹ ਰਹੀ ਹੈ ਕਿ ਕਾਸ਼ ਕਿਤੇ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਜਾਂ ਸਾਰੇ ਲੋਕ ਸਭਾ ਹਲਕਿਆਂ ਦੇ ਵਿੱਚ ਮਾਨ ਦਲ ਦੇ ਆਗੂ ਇਸ ਤਰੀਕੇ ਦੀ ਵਰਕਿੰਗ ਕਰ ਸਕਣ ਔਰ ਮੌਕੇ ਮਿਲੇ। ਇਹ ਨਹੀਂ ਕਦੇ ਵਕਤ ਨਹੀਂ ਮਿਲਿਆ। ਬੀਤੇ ਦੌਰ ਦੇ ਵਿੱਚ ਜਦੋਂ ਬਰਗਾੜੀ ਬਾਈਬਲ ਕਾਂਡ ਤੋਂ ਬਾਅਦ ਥਾਂ ਦੇ ਉੱਤੇ ਰਵਾਇਤੀ ਲੀਡਰਸ਼ਿਪ ਦੇ ਜੁੱਤੀਆਂ ਪੈਂਦੀਆਂ ਸੀ, ਉਦੋਂ ਲਾਮਬੰਦੀ ਕੀਤੀ ਜਾ ਸਕਦੀ ਸੀ। ਜਿਹੜਾ ਪੋਲੀਟੀਕਲ ਕੰਮ ਕਰਦੇ ਲੋਕ ਨੇ, ਸਿਆਸੀ ਰਾਜਨੀਤਿਕ ਖੇਤਰ ਵਿੱਚ ਵਿਚਰਦੀਆਂ ਜਥੇਬੰਦੀਆਂ ਨੇ, ਉਹਨਾਂ ਨੇ ਤਾਂ ਹਰ ਅੱਖ ਹਰ ਵੇਲੇ ਇਹੀ ਰੱਖਣੀ ਚਾਹੀਦੀ ਹੈ ਕਿ ਆਪਾਂ ਇਸ ਹਲਕੇ 'ਚ ਕੋਈ ਬੰਦਾ ਲੱਭੋ ਉਹਨੂੰ ਖੜਾ ਕਰਾਂਗੇ। ਪਰ ਇਹ ਘਾਟ ਰਹੀ ਜਾਂ ਉਹਨਾਂ ਨੂੰ ਇਸ ਤਰੀਕੇ ਦੀ ਸੋਚ ਨਹੀਂ ਹੈਗੀ, ਜ਼ਿਆਦਾ ਪੰਥਕ ਤੌਰ ਤੇ ਉਧਰਲੇ ਪਾਸੇ ਧਿਆਨ ਦੇ ਹੀ ਰੱਖਿਆ। ਚਾਹੁੰਦੇ ਤਾਂ ਹੋਣਗੇ, ਕੋਈ ਮਜਬੂਰੀਆਂ ਹੀ ਰਹੀਆਂ ਹੋਣਗੀਆਂ ਜਿੰਨਾ ਕਰਕੇ ਇਹ ਗੱਲ ਨਹੀਂ ਬਣੀ, ਪਰ ਬਣਨੀ ਚਾਹੀਦੀ ਸੀ। ਖੈਰ, ਜੇਕਰ ਆਮ ਆਦਮੀ ਪਾਰਟੀ ਵਾਲਾ ਜਿਹੜਾ ਸਾਰਾ ਮਾਡਲ ਹੈ ਉਹ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਾਗੂ ਨਹੀਂ ਕਰ ਪਾਇਆ, ਤਾਂ ਹੁਣ ਜਿਹੜੀ ਆ ਨੌਜਵਾਨ ਸ਼ਕਤੀ ਉੱਭਰ ਲੱਗੀ ਹੈ, ਇਹਨੂੰ ਹੀ ਨੇੜੇ ਲਾ ਲੈਣ। ਯੂਥ ਵਿੰਗ ਦੇ ਤੌਰ ਦੇ ਉੱਤੇ ਭਾਈ ਅਮਰਤਪਾਲ ਸਿੰਘ, ਇੱਕ ਭਾਈ ਅਮਰਤਪਾਲ ਸਿੰਘ ਛੰਦੜਾ ਤੇ ਭਾਈ ਸਰਬਜੀਤ ਸਿੰਘ ਜਿਹੜੇ ਕਿ ਸ਼ਹੀਦ ਬੇਅੰਤ ਸਿੰਘ ਦੇ ਸੁਪੁੱਤਰ ਨੇ, ਹੋਰ ਵੀ ਇਹੋ ਜਿਹੇ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜਾਂ ਹੋਰ ਕਈ ਚਿਹਰੇ ਨੇ ਜਿਨ੍ਹਾਂ ਨੂੰ ਨਾਲ ਲਾ ਕੇ ਇਹ ਹਾਲਾਤ, ਹੋਰ ਤਾਂ ਹੁਣ ਕੋਈ ਇੱਥੇ ਹੈ ਨਹੀਂ। ਦਲ ਖਾਲਸਾ ਤੇ ਭਾਈ ਦਲਜੀਤ ਸਿੰਘ ਬਿੱਟੂ ਵਾਲਾ ਗਰੁੱਪ ਸਿਧਾਂਤਕ ਤੌਰ ਦੇ ਉੱਤੇ ਹਮੇਸ਼ਾ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਬੇਸ਼ੱਕ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਚੋਣਾਂ ਲੜੀਆਂ ਵੀ, ਪਰ ਅੱਜ ਉਹ ਫੇਰ ਉੱਥੇ ਬਾਈਕਾਟ ਵਾਲੇ ਪਾਸੇ ਜ਼ਿਆਦਾ ਰੱਖਦੇ ਆ ਕਿ ਅਸੀਂ ਤਾਂ ਭਾਰਤੀ ਜਿਹੜੀ ਸਾਰੀ ਸੰਵਿਧਾਨਕ ਨਿਜ਼ਾਮ ਦੀ ਪ੍ਰਣਾਲੀ ਆ, ਸਿਸਟਮ ਆ, ਇਹਦੇ ਵਿੱਚ ਕੋਈ ਸਾਡਾ ਯਕੀਨ ਭਰੋਸਾ ਨਹੀਂ। ਮੈਂ ਇੱਕ ਗੱਲ ਇੱਥੇ ਜ਼ਰੂਰ ਕਰਨੀ ਚਾਹੁੰਦਾ ਹਾਂ ਕਿ ਸਿੱਖ ਸੰਘਰਸ਼ ਵਿੱਚ ਬਹੁਤ ਸਾਰੀਆਂ ਪੰਥਕ ਧਿਰਾਂ ਨੇ, ਬਹੁਤ ਸਾਰੀਆਂ ਜਥੇਬੰਦੀਆਂ ਨੇ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ। ਆਪਦੇ ਵੱਲੋਂ ਸਾਰੇ ਹੀ ਖਾਲਿਸਤਾਨ ਲਈ ਕੰਮ ਕਰਦੇ, ਕੋਈ ਆਪਦੇ ਵੱਲੋਂ ਕਸਰ ਨਹੀਂ ਛੱਡਦਾ। ਹਰੇਕ ਧਿਰ, ਹਰੇਕ ਜਥੇਬੰਦੀ, ਹਰੇਕ ਲੀਡਰਸ਼ਿਪ ਅੱਗੇ ਗੱਲ ਨੂੰ ਲੈ ਕੇ ਜਾਣ ਲਈ ਯਤਨ ਕਰ ਰਹੀ ਹੈ, ਪਰ ਜੇਕਰ ਕਿਸੇ ਤੋਂ ਉਹ ਗੱਲ ਨਹੀਂ ਬਣਦੀ ਜਿਹੜੀ ਬਣਨੀ ਚਾਹੀਦੀ ਹੈ ਤਾਂ ਉਹਦਾ ਸਾਨੂੰ ਅਫਸੋਸ ਤਾਂ ਹੈ, ਪਰ ਇਹ ਵੀ ਚੰਗੀ ਗੱਲ ਆ ਕਿ ਲੱਗੇ ਤਾਂ ਹੋਏ। ਕਦੇ ਨਾ ਕਦੇ ਕੋਈ ਘਟਨਾਕ੍ਰਮ ਇਹੋ ਜਿਹਾ ਵਾਪਰ ਜਾਂਦਾ ਜਿਹਦੇ ਵਿੱਚ ਇਹੀ ਸਾਰੇ ਜਥੇਬੰਦੀਆਂ ਜਾਂ ਇਹੀ ਆਗੂ ਜਾਂ ਇਹੀ ਮਸਾਲਾ, ਕੱਚਾ ਮਸਾਲਾ ਸਾਡੇ ਕੰਮ ਆ ਜੂਗਾ ਲਹਿਰ ਦੇ। ਪਰ ਸਾਡੇ ਬਹੁਤ ਸਾਰੇ ਭੈਣ ਭਰਾ ਇਉਂ ਸੋਚਦੇ ਨੇ ਕਿ ਇਹ ਸਾਰੇ ਆਪੋ ਆਪਣੀਆਂ ਜਥੇਬੰਦੀਆਂ ਖਤਮ ਕਰਕੇ ਫਲਾਨੇ ਦੀ ਜਿਹੜੀ ਜਥੇਬੰਦੀ ਆ ਉਹਦੇ ਵਿੱਚ ਚਲੇ ਜਾ। ਇਹ ਝੂਠ ਆ, ਇਹ ਗਪੌੜਾ। ਨਾ ਤਾਂ ਇਹੋ ਜਿਹੀਆਂ ਗੱਲਾਂ ਸੋਚਣ ਵਾਲੇ ਕਿਸੇ ਜਥੇਬੰਦੀ 'ਚ ਰਹੇ ਹੁੰਦੇ ਆ, ਨਾ ਕੋਈ ਇਹਨਾਂ ਦਾ ਪ੍ਰੈਕਟੀਕਲ ਤਜਰਬਾ ਹੁੰਦਾ। ਇਹ ਉਹ ਲੋਕ ਹੀ ਗੱਲ ਕਰ ਸਕਦੇ ਆ ਜਿਹੜੇ ਬਿਲਕੁਲ ਘਰੇ ਬੈਠ ਕੇ ਖਿਆਲੀ ਪੁਲਾਓ ਪਕਾਉਣ ਵਿੱਚ ਮਾਹਿਰ ਹੋਣ। ਜਿਹੜਾ ਵੀ ਕੋਈ ਸਿੱਖ ਜਥੇਬੰਦੀਆਂ 'ਚ ਵਿਤਰਿਆ ਹੋਊਗਾ ਉਹਨੂੰ ਇਹ ਅੰਦਰੂਨੀ ਸੀਮਾਵਾਂ, ਅੰਦਰੂਨੀ ਜਿਹੜੇ ਹਾਲਾਤ ਨੇ ਉਹਨਾਂ ਦਾ ਅਹਿਸਾਸ ਹੁੰਦਾ।
ਕਿ ਬਿਲਕੁਲ ਹੀ ਇਦਾਂ ਨਹੀਂ ਹੁੰਦਾ। ਇਹ ਜਥੇਬੰਦੀਆਂ ਕਿਉਂ ਅੱਡ-ਅੱਡ ਬਣਦੀਆਂ ਨੇ, ਕਿਉਂ ਜਥੇਬੰਦੀਆਂ ਦੀ ਲੀਡਰਸ਼ਿਪ ਇੱਕ ਦੂਜੇ ਦੇ ਅਧੀਨ ਚੱਲ ਕੇ ਨਹੀਂ, ਇਹ ਇੰਡੀਪੈਂਡੈਂਟ ਤੌਰ ਤੇ ਕੰਮ ਕਿਉਂ, ਇਹਦੇ ਬਹੁਤ ਸਾਰੇ ਪੱਖ ਨੇ, ਉਹ ਐਵੇਂ ਨਹੀਂ ਹੈ। ਔਰ ਇਹ ਚੀਜ਼ਾਂ ਐਵੇਂ ਨਹੀਂ ਬਣਦੀਆਂ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਅੱਜ ਦੀ ਤਰੀਕ ਵਿੱਚ ਜਿਨ੍ਹਾਂ ਨੂੰ ਦਲ ਖਾਲਸਾ ਪ੍ਰਵਾਨ ਹੈ, ਉਹ ਦਲ ਖਾਲਸਾ ਦੀ ਲੀਡਰਸ਼ਿਪ ਨਾਲ ਜੇਕਰ ਉਹਦਾ ਤਾਲਮੇਲ ਸੋਹਣਾ ਹੈ ਤੇ ਉਹ ਉੱਥੇ ਉਹਨਾਂ ਰਾਹੀਂ ਸੇਵਾ ਕਰੀ ਜਾਂਦੇ ਆ। ਜਿਨ੍ਹਾਂ ਨੂੰ ਭਾਈ ਦਲਜੀਤ ਸਿੰਘ ਬਿੱਟੂ ਵਾਲਾ ਸਿਸਟਮ ਪਸੰਦ ਆ, ਉਹ ਉੱਥੇ ਚਲੇ ਜਾਂਦੇ ਆ। ਜਿਨ੍ਹਾਂ ਨੂੰ ਇਹ ਦੋਨੇ ਨਹੀਂ ਚੰਗੇ ਲੱਗਦੇ, ਮਾਨ ਦਾ ਚੰਗਾ ਲੱਗਦਾ, ਉੱਥੇ ਚਲੇ ਜਾਂਦੇ ਆ। ਹਰ ਤਰ੍ਹਾਂ ਦੇ ਸਿੱਖ ਲਈ ਪਲੇਟਫਾਰਮ ਹੋਣੇ ਚਾਹੀਦੇ। ਹਰ ਇੱਕ ਤਰ੍ਹਾਂ ਦੇ ਸਿੱਖ ਲਈ ਕੋਈ ਨਾ ਕੋਈ ਧਿਰ, ਕੋਈ ਨਾ ਕੋਈ ਸ਼ਖਸੀਅਤ ਹੋਵੇ ਜਿੱਥੋਂ ਉਹਦੀ ਤ੍ਰਿਪਤੀ ਹੋ ਸਕੇ। ਜੇ ਆਪਾਂ ਬਾਕੀ ਸਾਰੇ ਪਲੇਟਫਾਰਮ ਬੰਦ ਕਰਕੇ ਇੱਕ ਥਾਂ ਤੇ ਲੈ ਕੇ ਜਾਣ ਦੀ ਜਿੱਦ ਕਰਾਂਗੇ ਤਾਂ ਫਿਰ ਇੱਕੋ ਬਿਰਤੀ ਦੇ ਸਿੱਖਾਂ ਲਈ ਪਲੇਟਫਾਰਮ ਬਚੇਗਾ ਤੇ ਬਾਕੀ ਉਧਰ ਨਹੀਂ ਜਾਣ। ਚੇਤੇ ਕਰੋ ਕਿ ਜਦੋਂ ਮਾਨ ਦਲ ਤੇ ਭਾਈ ਦਲਜੀਤ ਸਿੰਘ ਗਰੁੱਪ ਦੀ 2006 ਚ ਏਕਤਾ ਹੋਈ, 1 ਸਾਲ ਬਾਅਦ ਹੀ ਭਚੀਕੜ ਪੈ ਗਿਆ ਕਿਉਂਕਿ ਇਕੱਠੇ ਚੱਲ ਹੀ ਨਹੀਂ ਸਕਦੇ। ਭਾਈ ਦਲਜੀਤ ਸਿੰਘ ਬਿੱਟੂ ਤੇ ਉਹਨਾਂ ਦਾ ਸਾਰਾ ਜਿਹੜਾ ਲੁੱਗ ਲਾਣਾ ਸੀ, ਉਹ ਖਾੜਕੂ ਪਿਛੋਕੜ ਵਾਲੇ ਸੀ। ਉਹਨਾਂ ਤੋਂ ਉਹ ਕੁਝ ਨਹੀਂ ਕਰ ਹੋਣਾ ਸੀ। ਉਵੇਂ ਦਾ ਮੁਹਾਵਰਾ, ਉਵੇਂ ਦਾ ਮਾਹੌਲ ਉਹਨਾਂ ਦਾ ਨਹੀਂ ਹੁੰਦਾ। ਸਾਰੀ ਉਮਰ ਜਿਹੋ ਜਿਹੇ ਮਾਹੌਲ 'ਚ ਕਿਸੇ ਨੇ ਕੱਢੀ ਹੋਵੇ ਉਹਦਾ ਅਸਰ ਪਿਆ ਹੁੰਦਾ। ਮਾਨਸਿਕ ਤੌਰ ਦੇ ਉੱਤੇ ਬੰਦੇ ਦੀ ਬਣਤਰ ਉਹੋ ਜਿਹੀ ਬਣੀ ਹੁੰਦੀ ਹੈ। ਦੂਜੇ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਮਾਨ ਦਾ ਜਾਂ ਮਾਨ ਸਾਹਿਬ ਦੀ ਕਮਾਂਡ ਹੇਠਲੇ ਲੰਮੇ ਅਰਸੇ ਤੋਂ ਸਰਗਰਮ ਸਿੱਖ ਨੇ, ਉਹਨਾਂ ਦੀ ਮਾਨਸਿਕ ਅਵਸਥਾ ਬਿਲਕੁਲ ਵੱਖਰੇ ਥਾਂ ਤੇ ਹੈ। ਸੋ ਇਹ ਸੋਚਣਾ ਜਾਂ ਮੰਨਣਾ ਜਾਂ ਕਹਿਣਾ ਤਾਂ ਬੜਾ ਖੂਬਸੂਰਤ ਆ ਕਿ ਜੀ ਆਪਾਂ ਐ ਕਰ ਲਈਏ, ਪਰ ਬੜਾ ਔਖਾ ਆ ਇਸ ਤਰੀਕੇ ਨਾਲ ਇਕੱਠੇ ਚੱਲ ਸਕਣ। ਇਹ ਗੱਲ ਆਪਾਂ ਦੂਜੇ ਪੱਖ ਤੋਂ ਵੀ ਵਿਚਾਰ ਸਕਦੇ ਹਾਂ ਕਿ ਅਡਵਾਨੀ ਤੇ ਵਾਜਪਾਈ ਇਕੱਠੇ ਰਹਿ ਸਕਦੇ ਸੀ। ਉਹ ਇੱਕ ਉਹਨਾਂ ਦੇ ਵਿੱਚ ਪੱਖ ਜਾਂ ਕਾਰਨ ਸੀਗੇ ਬਹੁਤ ਸਾਰੇ, ਮਗਰ ਉਹਨਾਂ ਦੇ ਜਿਹੜੀ ਐਜੂਕੇਸ਼ਨ RSS ਵੱਲੋਂ ਉਹਨਾਂ ਦੀ ਹੋਈ ਜਾਂ ਉਹਨਾਂ ਦੇ ਬਹੁਤ ਸਾਰੇ ਹੋਰ ਕਾਰਨ ਸੀ। ਪਰ ਆਪਣੀਆਂ ਸਾਰਿਆਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਹੋਰ ਨੇ। ਹੁਣ ਮਾਨ ਸਾਹਿਬ ਨੇ ਆਪਦੀ ਲਾਈਫ ਆਪਦੇ ਤਰੀਕੇ ਨਾਲ ਕੱਢੀ ਹੋਈ ਹੈ। ਉਹਨਾਂ ਦੇ ਸੁਭਾਅ ਚਾਹੇ ਉਹਦੇ 'ਚ ਜਿੰਨੇ ਮਰਜ਼ੀ ਆਪਾਂ ਘਾਟਾਂ ਕਮਜ਼ੋਰੀਆਂ ਔਗਣ ਗਣਾਉਣ ਬਹਿ ਜਾਓ, ਪਰ ਜਿਹੜਾ ਉਹਨਾਂ ਦਾ ਚੰਗਾ ਪੱਖ ਆ ਉਹ ਹੈਗਾ। ਸੋ ਜਿਹੜੀ ਉਹਨਾਂ ਦੀ ਦੇਣ ਆ, ਘਾਲਣਾ ਆ, ਕਮਾਈ ਆ, ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਣਾ ਬਿਲਕੁਲ ਬੇਹੂਦਗੀ ਹੋਊ। ਪਰ ਭਾਈ ਦਲਜੀਤ ਸਿੰਘ ਬਿੱਟੂ ਦੀ ਵਿਰੋਧਤਾ ਕਰਨ ਲੱਗਿਆ ਮਾਨ ਦਲ ਦੇ ਝੰਡੇ ਹੇਠ ਖੜ ਕੇ ਜੇ ਆਪਾਂ ਅਪ ਸ਼ਬਦ ਵਰਤੀਏ, ਮਾੜਾ ਚੰਗਾ ਕਹੀਏ, ਇਹ ਗੱਲ ਓਨੀ ਹੀ ਗਲਤ ਆ ਜਿਵੇਂ ਕੋਈ ਭਾਈ ਦਲਜੀਤ ਸਿੰਘ ਦੇ ਝੰਡੇ ਹੇਠਾਂ ਖੜ ਕੇ ਮਾਨ ਦਲ ਨੂੰ ਜਾਂ ਮਾਨ ਸਾਹਿਬ ਨੂੰ ਮਾੜਾ ਚੰਗਾ ਬੋਲੇ। ਇਵੇਂ ਹੀ ਦਲ ਖਾਲਸਾ ਹੈ, ਜਿਨ੍ਹਾਂ ਨੂੰ ਦਲ ਖਾਲਸਾ ਦੀ ਵਰਕਿੰਗ ਸਟਾਈਲ ਨਾਲ ਸਹਿਮਤੀ ਆ, ਉਹ ਵਿਚਾਰੇ ਇਸ ਪਾਸੇ ਵੱਲ ਆਈ ਜਾਂਦੇ ਆ, ਕਰੀ ਜਾਂਦੇ ਆ ਕੰਮ। ਉਹ ਜਿਹੜਾ ਜਥੇਬੰਦੀਆਂ ਦੇ ਅੰਦਰ ਉਹਨਾਂ ਦੇ ਵਰਕਿੰਗ ਸਟਾਈਲ ਕਰਕੇ ਨਹੀਂ ਇਕੱਲਾ ਹੁੰਦਾ, ਉਹਨਾਂ ਦੀ ਸੋਚ ਦਾ ਵੀ ਫਰਕ ਹੁੰਦਾ। ਸੋਚ ਤਹਿਤ ਹੀ ਬੰਦਾ ਆਪਦੇ ਕੰਮ ਦੇ ਧਿਰਾਂ ਜਾਂ ਧੜਿਆਂ ਨੂੰ ਚੁਣਦਾ। ਇਹ ਸਾਰੀਆਂ ਧਿਰਾਂ ਜਾਂ ਧੜੇ ਕੌਮ ਦੀ ਚੜ੍ਹਦੀ ਕਲਾ ਲੋਚਦੇ। ਅੱਜ ਕੋਈ ਅਗਲੇ ਮੋੜ ਦੇ ਉੱਤੇ ਖਾਲਿਸਤਾਨ ਨਹੀਂ ਪਿਆ ਹੈਗਾ ਵੀ ਕੋਈ ਪਹਿਲਾਂ ਚੱਕ ਕੇ ਲੈ ਜਾਊਗਾ ਤੇ ਬਾਕੀ ਰਹਿ ਜਾਣਗੇ, ਜਾਂ ਇਹ ਵੀ ਹੈ ਨਹੀਂ ਵੀ ਸਾਰੇ ਜਣੇ ਜਿਹੜੇ ਨੇ ਉਹ ਖਾਲਿਸਤਾਨ ਦੇ ਖਿਲਾਫ ਕੰਮ ਕਰਦੇ। ਉਲਟਾ ਇਹ ਹੈਗਾ ਕਿ ਖਾਲਿਸਤਾਨ ਦੇ ਸਫ਼ਰ ਨੂੰ ਸਿਖਾਵਾ ਕਰ ਰਹੇ ਨੇ। ਔਰ ਉਸ ਗੱਲ ਨੂੰ ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਕਿ ਜੇ ਇੱਕ ਧਿਰ ਕਿਸੇ ਕਾਰਨ ਖਤਰੇ 'ਚ ਆ ਜਾਵੇ ਤਾਂ ਦੂਜੀ, ਤੀਜੀ, ਚੌਥੀ, ਪੰਜਵੀਂ ਧਿਰ ਸਾਡੇ ਕੋਲੇ ਬਚੀ ਹੋਵੇ। ਜਿਸ ਤਰੀਕੇ ਨਾਲ ਇੰਡੀਅਨ ਸਟੇਟ ਨੇ ਸਿੱਖ ਕੌਮ ਦੇ ਖਾਲਿਸਤਾਨ ਦੇ ਰਾਹ ਪਏ ਹੋਏ ਯੋਧਿਆਂ ਦੇ ਉੱਤੇ, ਸਿੱਖਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਹੋਇਆ, ਉਸ ਹਿਸਾਬ ਨਾਲ ਸਾਨੂੰ ਸਾਰੇ ਅੰਡੇ ਇੱਕ ਥਾਂ ਦੇ ਉੱਤੇ ਰੱਖਣ ਵਾਲੀ ਬਿਰਤੀ ਵਾਰਾ ਨਹੀਂ ਖਾਂਦੀ। ਪਰ ਸਾਡੇ ਬਹੁਤ ਸਾਰੇ ਭੈਣ ਭਰਾ ਦੇਖੀਦੇ ਆ, ਉਹ ਵਿਚਾਰੇ ਉਹ ਤਜਰਬਾ ਹੈ ਨਹੀਂ, ਨਾ ਉਹ ਕਿਸੇ ਜਥੇਬੰਦੀ ਧਿਰ 'ਚ ਵਿਚਰੇ ਨੇ। ਉਹ ਐ ਸਮਝਦੇ ਆ ਕਿ ਜੇ ਅਸੀਂ ਪਹਿਲਾਂ ਲਿਖਣਗੇ, ਬੜੇ ਚਾਅ ਨਾਲ ਲਿਖਣਗੇ, ਤਾਂ 2-4 ਦਿਨ ਬਾਅਦ ਅੱਕ ਕੇ ਇਹ ਤਾਂ ਜੀ ਸ਼ਰੀਕੇਬਾਜ਼ ਨੇ, ਇਹ ਤਾਂ ਜੀ ਹੰਕਾਰ ਦੇ ਭਰੇ ਹੋਏ ਨੇ, ਇਹ ਤਾਂ ਜੀ ਮਤਲਬ ਜੇ ਤਾਂ ਉਹਦੀ ਗੱਲ ਮੰਨ ਕੇ ਸਾਰੇ ਕਿਸੇ ਇੱਕ ਜਥੇਬੰਦੀ ਜਾਂ ਇੱਕ ਸ਼ਖਸੀਅਤ ਦੀ ਕਮਾਂਡ ਹੇਠਾਂ ਆ ਜਾਣ ਫਿਰ ਤਾਂ ਗੱਲ ਵਧੀਆ, ਤੇ ਨਹੀਂ ਫਿਰ ਸਾਰੇ ਉਹ ਮਾੜੇ ਨੇ, ਭੈੜੇ ਨੇ, ਫਿਰ ਗਦਾਰ ਤੱਕ ਦੀ ਟੈਗ ਮਿੰਟ ਦੀ ਬਣ ਦਿੰਦੇ ਆਪਾਂ ਸਰਟੀਫਿਕੇਟ ਬਣ। ਸੋ ਸਾਨੂੰ ਸਾਰਿਆਂ ਨੂੰ ਸਿਆਣੇ ਹੋਣਾ ਪਊਗਾ। ਸਾਡੀ ਲੜਾਈ ਜਿਹੜੀ ਆ ਉਹ ਦੁਸ਼ਮਣ ਨਾਲ, ਤੇ ਦੁਸ਼ਮਣ
बात करे अणहोनी, दुश्मन बात करे अणहोनी, उन्हें वो गल करनी जिहड़ी अपने चित चेती ना हो। साडे आले दुआले सैकड़े इहो जिहियां उदाहरणां ने जिन्हां उत्ते रब वर्गा यकीन सी। उन्हां ने जिस तरीके नाल भारती मुखधारा नूं मत्था टेकिया, जिस तरीके नाल सिख संघर्ष के शिखर मौके आपदी वफादारी बदली, वो सारे कासे नूं देखदिआं होइआं सानूं ज़्यादा तो ज़्यादा ख्याल रखण दी लोड़ आ कि आपदा अक्स आपदी धिर दा बचाव किवें रखना। आउण वाले समय नूं मुੱਖ रखदिआं होइआं कि अज तो 5 ਜਾਂ 10 साल बाद की होवे, किहो जिहा होवे, नीति बनाउण दी लोड़। कहण तो भाव इह कि अज दी नौजवान लीडरशिप आ जिहड़ी, अज दे जिहड़े नौजवान पंथक जां खालिस्तानी सफां च आए होए, इन्हां लई एजेंडा अज दे हिसाब नाल ना लिखिआ जावे। ਇਹ ਦੇਖਿਆ ਜਾਵੇ कि जेकर ਅੱਜ ਤੋਂ ਇੰਨੇ ਸਾਲ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤਾਂ ਆਪਾਂ ਉਦੋਂ ਇੱਥੇ ਹੋਈਏ ਕਿ ਜੇਕਰ ਆਪਾਂ ਆਹ ਕਰਨਾ ਤਾਂ ਇੰਨੇ ਸਾਲ 'ਚ ਆਹ ਹੋ ਜਾਣਾ ਚਾਹੀਦਾ। ਜਦੋਂ ਤੱਕਰ ਆਪਾਂ ਕੋਈ ਠੋਸ ਰਣਨੀਤੀ ਬਣਾ ਕੇ ਫੈਸਲੇ ਨਹੀਂ ਲੈਂਦੇ ਤੇ ਲਾਗੂ ਨਹੀਂ ਕਰਦੇ, ਫਿਰ ਆਹੀ ਕੁਝ ਹੁੰਦਾ ਰਹੂਗਾ। ਮੈਂ ਬੜਾ ਇਸ ਗੱਲੋਂ ਖੁਸ਼ ਹਾਂ ਕਿ ਸਿੱਖ ਨੌਜਵਾਨ ਅੱਜ ਫੇਰ ਪੰਥਕ ਪਿੜ 'ਚ ਸਰਗਰਮ ਨੇ, ਪਰ ਇਸ ਗੱਲੋਂ ਬੜੀ ਉਦਾਸੀ ਆ कि अज की नौजवानी जिहड़ी आ उहनूं इह लगण लग गया कि जी फेसबुक ते WhatsApp ते जां सोशल मीडिया के होर प्लेटफार्मां दे उत्ते पोस्टां जिहियां लिख दईदियां ने ते आपदा बस रोटी पानी छक लिया ते बल्ले बल्ले। इउं नहीं, गल कुछ होर आ। ਇਹ ਤਾਂ ਤੁਸੀਂ ਆਪਦੇ ਮਨੋਭਾਵ ਪ੍ਰਗਟ ਕਰਨ ਲਈ ਇੱਕ ਪਲੇਟਫਾਰਮ ਤੁਹਾਨੂੰ ਦਿੱਤਾ ਗਿਆ। जेकर भारती हुकूमत का कुछ बिगड़ता ही ना हो फिर तो वो कह इन्हों के फेसबुक अकाउंट जोड़े आ वो कितने बंद ना हो जाए, इन्हों खर्चा पानी दो, इन्हों के मोबाइल इन्हों के इंटरनेट के पैसे आप सरकार वालों ला देंगे। पर जेकर कुछ बिगड़ता होगा फिर कुछ होर बात होए। सो पहला समझण की लोड़ आ कि सानू आपदे खालिस्तान लई आपदे एजेंडे लई की करना लोड़ीदा है। जिवें 1984 मौके जदों घरां चों निकले उन्हां नौजवानां दे तुसीं सारिआं दे, क्योंकि हुण बहुत सारियां किताबां बहुत सारियां यूट्यूब ते वीडियोज़ पईआं ने, बहुत जानकारी पई है, उन्हां बारे पढ़ो समझो। तुसीं जदों देखांगे ते हैरान हो जाओगे कि उन्हां दा पहिलां कोई इदां तजर्बा नहीं सी जिन्हां दे अज आपां सत्कार नाल नाम लैंदे आ ना। इन्हां ने आपदी कसाई कर करके ये थां लिया, इन्हां ने ये हालात आप आपदे मेहनत नाल बनाए। अज दी नौजवानी भी कर सकती है। इन्हां विचों भी बहुत सारे आगू, बहुत सारियां शख्सियतां इहो जिहियां होणगीਆਂ जिन्हां दा अज तो आउण वाली पनीरी सत्कार नाल नाम लिया करे कि इन्हां ने कौम लई बड़े कुर्बानियां कीतियां ने। तो अज दी नौजवानी नूं अज दे हिसाब नाल चलण देना चाहिए। अज दे हिसाब दे विच भाई अमरतपाल सिंह जे अज दे नौजवानां नूं लगदा है कि वो कौम नूं अगवाई दे सकदा तां ਇਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਫੈਸਲੇ ਲੈਣ ਦੇਣੇ ਚਾਹੀਦੇ ਨੇ। ਔਰ ਚੰਗੀ ਗੱਲ ਆ ਕਿ ਬਹੁਤ ਸਾਰੇ ਨੌਜਵਾਨ ਇਸ ਮੌਕੇ ਸਰਗਰਮ ਹੋਏ। ਇੱਥੇ ਇਹ ਵੀ ਗੱਲ ਆ ਕਿ ਮਾਨਸਿਕਤਾ 'ਚ ਵੀ ਫਰਕ ਪੈਂਦਾ। 1991 ਦੇ ਵਿੱਚ ਜਦੋਂ ਚੋਣਾਂ ਦਾ ਐਲਾਨ ਹੋਇਆ ਉਹਨਾਂ ਦਿਨਾਂ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਦੀ ਇੱਕ ਸਟੇਟਮੈਂਟ ਆਈ ਸੀ ਕਿ ਸ਼ਹੀਦਾਂ ਦੇ ਪਰਿਵਾਰ ਚੋਣਾਂ ਰੂਪੀ ਜ਼ਹਿਰ ਤੋਂ ਪਰੇ ਰਹਿਣ। ਮਤਲਬ ਇਹ ਸੀ ਕਿ ਤੁਹਾਡੇ ਧੀਆਂ ਪੁੱਤ ਜੇ ਤੁਸੀਂ ਕਿਸੇ ਸ਼ਹੀਦ ਦੇ ਪਰਿਵਾਰ ਚੋਂ ਹੈ ਤਾਂ ਚੇਤੇ ਕਰੋ ਕਿ ਤੁਹਾਡਾ ਬੇਟਾ ਕਾਹਦੇ ਲਈ ਲੜਦਾ ਹੋਇਆ ਸ਼ਹੀਦ ਹੋ, ਤੇ ਜੇ ਕਿਸੇ ਦਾ ਤੁਹਾਡਾ ਪੁੱਤ ਜੇਲ੍ਹ 'ਚ ਜਾਂ ਲੜ ਰਿਹਾ ਤੇ ਤੁਸੀਂ ਇਸ ਕਰਕੇ ਕਿ ਜੀ ਅਸੀਂ MLA MP ਬਣਨਾ ਨਹੀਂ, ਤੁਸੀਂ ਚੇਤੇ ਰੱਖੋ कि तुहाडा बेटा खालिस्तान लई लड़ रहा, भारत तो आजाद प्रभु सत्ता संपन्न आजाद मुल्क सिरजण लई लड़। उदों उस मौके सिख संघर्ष नाल संबंधित जथेबंदियां सिख संघर्ष नाल संबंधित परिवारां नूं इस तरीके दा होका दे रहीआं। अज दा हालात अज दा माहौल होर, अज दे समय दे विच नौजवान शक्ति नूं ओह लोक बहुत भैड़े लगदे आ जिहड़े कहंदे आ कि असीं चोणां दा बाईकाट कर दो। 1991 ਦੇ ਵਿੱਚ ਉਸ ਮੌਕੇ ਦੀ ਸਿੱਖ ਜਵਾਨੀ ਨੂੰ ਇਹ ਗੱਲ ਚੰਗੀ ਲੱਗੀ ਸੀ ਕਿ ਆਪਾਂ ਜਦੋਂ ਇਸ ਸਿਸਟਮ ਦੇ ਖਿਲਾਫ ਲੜ ਰਹੇ ਹਾਂ ਤਾਂ ਇਹਦੇ
ਵੱਲ ਭੁਗਤਣ ਦੀ ਗੱਲ ਕਹੀ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਆਪ ਦੇ ਸਵਾਰਥਾਂ ਕਰਕੇ ਉਸ ਮੌਕੇ ਦੀ ਲੀਡਰਸ਼ਿਪ ਨੂੰ ਗਾਲਾਂ ਕਢਵਾਉਣ ਲਈ, ਮਾੜਾ ਬਣਵਾਉਣ ਲਈ ਲੋਕ ਲੱਗੇ ਹੋਏ ਨੇ। ਉਹਨਾਂ ਦੀ ਗੱਲ ਛੱਡੋ, ਤੁਸੀਂ ਕਦੇ ਉਸ ਦੌਰ ਦੇ ਵਿੱਚ ਖੜ ਕੇ ਸੋਚੋ ਫੈਸਲੇ ਜਦੋਂ ਹੋਏ ਨੇ। ਇੱਕ ਵਾਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵੱਲੋਂ ਇਸ ਤਰੀਕੇ ਦੀ ਸਟੇਟਮੈਂਟ ਆਈ ਸੀ, ਬੜੀ ਕਮਾਲ ਦੀ ਬਾਤ ਸੀ ਕਿ ਸਾਨੂੰ ਕਿਹਾ ਜਾ ਰਿਹਾ ਕਿ ਜੀ ਖਾਲਿਸਤਾਨ ਤੋਂ ਘੱਟ ਜੇ ਕੁਝ ਮਿਲਦਾ ਹੋਵੇ ਤੇ ਅਸੀਂ ਤਾਂ ਇਹੀ ਕਹਿੰਦੇ ਆ ਕਿ ਇਹ ਖਾਲਿਸਤਾਨ ਦਾ ਨਿਸ਼ਾਨਾ ਅਸੀਂ ਨਹੀਂ ਮਿਥਿਆ। ਅਸੀਂ ਉਦੋਂ ਕਿਸੇ ਚੱਕਰ 'ਚ ਹੈ ਹੀ ਨਹੀਂ ਸੀਗੇ। ਅਸੀਂ ਤਾਂ ਖਾਲਿਸਤਾਨ ਲਿਬਰੇਸ਼ਨ ਫੋਰਸ, ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ, ਖਾਲਿਸਤਾਨ ਕਮਾਂਡੋ ਫੋਰਸ, ਵੀ ਸਾਡੀਆਂ ਤਾਂ ਜਥੇਬੰਦੀਆਂ ਦੇ ਨਾਂ ਖਾਲਿਸਤਾਨ ਤੋਂ ਸ਼ੁਰੂ ਹੁੰਦੇ ਆ ਤੇ ਖਾਲਿਸਤਾਨ ਤੋਂ ਖਤਮ ਹੁੰਦੇ ਆ। ਸੋ ਇਹ ਨਿਸ਼ਾਨਾ ਜਿਹਦੇ ਤਹਿਤ ਬੇਸ਼ੁਮਾਰ ਸ਼ਹਾਦਤਾਂ ਹੋ ਗਈਆਂ, ਬੇਸ਼ੁਮਾਰ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ, ਤੋ ਅਸੀਂ ਇਹ ਨਿਸ਼ਾਨਾ ਛੱਡ ਨਹੀਂ ਸਕਦੇ। ਅਸੀਂ ਇਸ ਨਿਸ਼ਾਨੇ ਦੇ ਲਈ ਜਾਂ ਤਾਂ ਲੜਦੇ ਹੋਈਏ, ਮਰ ਜਾਈਏ, ਤੇ ਜਾਂ ਇਹਦੀ ਪ੍ਰਾਪਤੀ ਲਈ ਅਸੀਂ ਜਿਹੜਾ ਹੈਗਾ ਇਹਨੂੰ ਪ੍ਰਾਪਤ ਕਰੀਏ। ਸੋ ਸਾਡੇ ਲਈ ਕੋਈ ਬਦਲ ਨਹੀਂ ਬਚਿਆ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਬੋਲ ਸੀ, ਜਾਂ ਤਾਂ ਅਸੀਂ ਖਾਲਿਸਤਾਨ ਲੈ ਲਵਾਂਗੇ ਤੇ ਜਾਂ ਅਸੀਂ ਖਾਲਿਸਤਾਨ ਦੇ ਰਾਹ ਵਿੱਚ ਸ਼ਹੀਦ ਕਹਾਵਾਂਗੇ। ਇਹ ਉਸ ਮੌਕੇ ਦੀ ਬਿਰਤੀ ਸੀ। ਦੱਸੋ ਇਹਦੇ 'ਚ ਕੀ ਨੁਕਸ ਵਾ, ਕੀ ਘਾਟ? ਤੇ ਉਹਨਾਂ ਨੇ ਇਸ ਬਿਰਤੀ 'ਚ, ਇਸ ਸਟੈਂਡ 'ਤੇ ਖੜ ਕੇ ਜੇਕਰ ਬਾਈਕਾਟ ਕੀਤਾ ਤਾਂ ਅੱਜ ਇੱਥੇ ਜਿਨ੍ਹਾਂ ਨੂੰ ਚਾਅ ਚੜਿਆ ਹੋਇਆ ਕਿ ਅਸੀਂ MLA ਬਣ ਜਾਣਾ ਸੀ, ਅਸੀਂ MP ਬਣ ਜਾਣਾ ਸੀ, ਭਾਈ 1984 ਤੋਂ ਬਾਅਦ ਇੱਕ ਵੀ ਇਹੋ ਜਿਹਾ ਸਿੱਖ ਨਹੀਂ ਜਿਹਨੇ AK-47 ਇਸ ਕਰਕੇ ਚੱਕੀ ਹੋਵੇ ਕਿ ਆਪਾਂ ਫਲਾਣੇ ਨੂੰ ਮੁੱਖ ਮੰਤਰੀ ਬਣਾਵਾਂਗੇ, ਫਲਾਣੇ ਨੂੰ MP ਬਣਾਵਾਂਗੇ, ਫਲਾਣੇ ਨੂੰ MLA ਬਣਾਵਾਂਗੇ। ਉਹ ਖਾਲਿਸਤਾਨ ਲਈ ਘਰਾਂ ਚੋਂ ਨਿਕਲੇ ਸੀ ਤੇ ਖਾਲਿਸਤਾਨ ਲਈ ਲੜਦੇ ਰਹੇ। ਕੁਛ ਮਾਰੇ ਗਏ, ਸ਼ਹੀਦ ਹੋ ਗਏ, ਕੁਛ ਫੜੇ ਗਏ, ਕੁਛ ਬਾਹਰਲੇ ਮੁਲਕਾਂ ਨੂੰ ਨਿਕਲ ਗਏ। ਤੇ ਉਹਨਾਂ ਸਾਰਿਆਂ ਨੂੰ ਆਪਦੇ ਕੀਤੇ ਕਰਮ ਉੱਤੇ ਕੋਈ ਅਫਸੋਸ ਨਹੀਂ। ਉਹ ਲੋਕ ਜ਼ਰੂਰ ਕੁਛ ਢੇਰੀ ਢਾਈ ਜੀ ਬੈਠੇ ਨੇ ਜਿਨ੍ਹਾਂ ਨੂੰ ਰਾਹ ਦੇ ਵਿੱਚ ਕੁਛ ਨਵੇਂ ਤਰ੍ਹਾਂ ਦੇ ਖਿਆਲ ਟੱਕਰ ਗਏ ਵੀ ਯਾਰ ਆਪਾਂ ਫਲਾਣੇ ਨੂੰ MLA ਬਣਾ ਲੈਂਦੇ, ਫਲਾਣੇ ਨੂੰ MP ਬਣਾ ਲੈਂਦੇ। ਜੇ ਤਾਂ 1984 ਮੌਕੇ ਕੌਮ ਨੇ ਵਾਅਦਾ ਕੀਤਾ ਸੀ ਜਾਂ ਸਰਬੱਤ ਖਾਲਸਾ 'ਚ ਐਲਾਨ ਹੋਇਆ ਸੀ ਕਿ ਫਲਾਣੇ ਨੂੰ ਆਪਾਂ ਸਰਕਾਰ ਬਣਾ ਕੇ ਮੁੱਖ ਮੰਤਰੀ ਬਣਾਉਣਾ, ਫਿਰ ਤਾਂ ਹੋਇਆ ਹੋਵੇ ਧੋਖਾ। ਪਰ ਜਿਹੜੇ ਸਾਫ਼ ਸੁਥਰੇ ਇਰਾਦੇ ਨਾਲ ਨੌਜਵਾਨੀ ਸਾਰੀ ਲੜੀ ਤੇ ਸ਼ਹੀਦੀਆਂ ਪਾ ਗਈ, ਅੱਜ ਉਹਨਾਂ ਨੂੰ ਐਵੇਂ ਇੱਥੇ ਬੈਠ ਕੇ ਭੰਡੀ ਜਾਈਏ ਸੋਸ਼ਲ ਮੀਡੀਆ ਤੇ, ਨਵੇਂ ਬੱਚਿਆਂ ਨੂੰ ਗੁੰਮਰਾਹ ਕਰੀਏ, ਇਹ ਕੋਈ ਚੰਗੀ ਗੱਲ ਨਹੀਂ। ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰਦਾ ਹੁੰਦਾ। ਠੀਕ ਆ, ਅੱਜ ਉਹ ਸ਼ਹੀਦ ਜਾਂ ਉਹ ਯੋਧੇ ਆਪਦਾ ਦੇਣ ਜੋਗੇ ਨਹੀਂ ਹੈਗੇ ਜਵਾਬ, ਪਰ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਤੇ ਵਕਤ ਆ ਜਾਂਦਾ ਹੁੰਦਾ, ਫਿਰ ਉਦੋਂ ਸਮਾਂ ਜਿਹੜਾ ਹੈਗਾ ਉਹ ਘੇਰ ਲੈਂਦਾ ਹੁੰਦਾ ਕਿ ਭਾਈ ਦੱਸ ਤੂੰ ਐਂ ਕਹਿੰਦਾ ਰਿਹਾ। ਖੈਰ, ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਆਪਾਂ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਨੀ ਹੈ ਕਿ ਭਾਈ ਵੋਟਾਂ ਜਿਹੜੀਆਂ ਨੇ ਇਹਨਾਂ ਨੇ ਲੰਘ ਜਾਣ, ਪਰ ਵੋਟਾਂ ਤੋਂ ਬਾਅਦ ਜਿਵੇਂ ਆਪਾਂ ਕਣਕ ਦਾ ਝਾੜ ਦੇਖਦੇ ਹਾਂ, ਖਾਲਿਸਤਾਨ ਦੇ ਏਜੰਡੇ ਦਾ ਕੀ ਨਫਾ ਨੁਕਸਾਨ ਹੋਇਆ ਇਹ ਜ਼ਰੂਰ ਦੇਖਣਾ ਚਾਹੀਦਾ। ਸਾਡੀ ਕੌਮ ਦੀ ਲੜਾਈ ਪੰਜਾਬ ਦਾ ਮੁੱਖ ਮੰਤਰੀ ਬਦਲਣ ਦੀ ਜਾਂ ਦਿੱਲੀ ਦੀ ਸਰਕਾਰ ਬਦਲਣ ਦੀ ਨਹੀਂ। ਇਹ ਲੜਾਈ, ਇਹ ਏਜੰਡਾ ਦਿੱਲੀ ਵਾਲਿਆਂ ਦਾ ਵਾ ਕਿ ਹੁਣ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਜਾਂ ਕਿਹੜੀ ਸਰਕਾਰ ਬਣਨੀ। ਸਾਡੀ ਲੜਾਈ ਤਾਂ ਖਾਲਿਸਤਾਨ ਦੀ ਹੈ। ਸੋ ਖਾਲਿਸਤਾਨ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਏਜੰਡੇ, ਸਾਡੇ ਝੰਡੇ, ਸਾਡੇ ਸਾਰੇ ਕਾਸੇ ਦੇ ਉੱਤੇ ਸਾਡੀ ਜਿਹੜੀ ਆ ਹੋਣਾ ਚਾਹੀਦਾ ਧਿਆਨ। ਪਰ ਅਫਸੋਸ ਕਿ ਅਸੀਂ ਆਪਦੇ ਏਜੰਡੇ ਭੁੱਲ ਕੇ ਭਾਰਤ ਮਾਤਾ ਵਾਲਿਆਂ ਵੱਲੋਂ ਜਿਹੜਾ ਡਾਟਾ ਦਿੱਤਾ ਜਾਂਦਾ, ਕੰਮ ਦਿੱਤਾ ਜਾਂਦਾ, ਅਸੀਂ ਉਹਦੇ ਤੇ ਲੱਗ ਜਾਂਦੇ। ਜਦੋਂ ਕੋਈ ਬੰਦਾ ਚੋਣ ਮੈਦਾਨ ਵਿੱਚ ਆਉਂਦਾ, ਉਹਦੀ ਇੱਕ ਖਾਸ ਬਿਰਤੀ ਹੁੰਦੀ ਆ। ਪਹਿਲਾਂ ਮੇਰੇ ਵਰਗੇ ਨੂੰ ਕਹੋ ਕੋਈ ਵੀ ਤੈਨੂੰ ਚੋਣ ਲੜਾਈਏ ਖਾਲਿਸਤਾਨ ਦੇ ਏਜੰਡੇ ਨੂੰ ਮਜ਼ਬੂਤ ਕਰਨ ਲਈ, ਤੇ ਜਦੋਂ ਵਧੀਆ ਦਲੀਲਾਂ ਦੇ ਕੇ ਮੇਰੇ ਵਰਗੇ ਨੂੰ ਤਿਆਰ ਕਰ ਲਿਆ ਜਾਂਦਾ, ਥੋੜੇ ਟਾਈਮ ਬਾਅਦ ਫਿਰ ਲੱਗਣ ਲੱਗ ਜਾਂਦਾ ਤੇ ਯਾਰ ਜੇ ਖਾਲਿਸਤਾਨ ਛੱਡ ਦਈਏ ਥੋੜੇ ਦਿਨ ਲਈ, ਫਿਰ 4 ਵੋਟਾਂ ਵੱਧ ਪੈ ਜਾਣਗੀਆਂ। ਪਹਿਲਾਂ ਇਹ ਕਿਹਾ ਜਾਂਦਾ ਕਿ ਤੈਂ ਇਹ ਨਹੀਂ ਫਿਕਰ ਕਰਨਾ ਕਿ ਆਪਾਂ ਨੂੰ ਵੋਟ ਘੱਟ ਪੈਂਦੀ ਆ ਕਿ ਵੱਧ ਪੈਂਦੀ ਆ, ਤੈਂ ਤਾਂ ਇਹ ਆ ਵੀ ਇਹਨਾਂ ਦਿਨਾਂ ਦੇ ਵਿੱਚ ਥਾਂ ਤੇ ਖਾਲਿਸਤਾਨ ਦਾ ਪ੍ਰਚਾਰ ਕਰ। ਕਿਉਂਕਿ ਵੋਟਾਂ ਵਾਲੇ ਦਿਨਾਂ 'ਚ ਲੋਕ ਉਡੀਕ ਰਹੇ ਹੁੰਦੇ ਆ ਕਿ ਗੱਡੀ ਆਊਗੀ ਪ੍ਰਚਾਰ ਕਰਨ ਲਈ, ਆਪਦਾ ਖਿਆਲ ਦੱਸਣਗੇ। ਤੇ ਉਹ ਪਹਿਲਾਂ ਤਾਂ ਇਹ ਕਹਿ ਕੇ ਤਿਆਰ ਕੀਤਾ ਜਾਂਦਾ, ਫਿਰ ਥੋੜੇ ਟਾਈਮ ਬਾਅਦ ਕਹਿੰਦੇ ਆ ਕਿ ਨਹੀਂ, ਜੇਕਰ ਖਾਲਿਸਤਾਨ ਘਟਾ ਦੇਵੇਂ ਜਾਂ ਛੱਡ ਦੇਵੇਂ, ਹੌਲੀ ਫਿਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉਹ
ਭਾਰਤ ਮਾਤਾ ਕੀ ਜੈ ਵਾਲੇ ਪਾਸੇ ਤੁਰਦਾ। ਇੱਥੇ ਇਹ ਬਹੁਤ ਕੁਝ ਵਾਪਰਿਆ ਕਿ ਚੋਟੀ ਦਾ ਖਾੜਕੂ ਹੁੰਦਾ, ਉਹਨੂੰ ਮਿਲ ਕੇ ਸਟੇਟ ਦੇ ਜਿਹੜੇ ਹਿੱਸੇ ਆ ਉਹ ਕਹਿਣਗੇ ਵੀ ਤੁਸੀਂ ਬਥੇਰਾ ਖੂਨ ਵਹਾ ਲਿਆ, ਬੜੀ ਕੁਰਬਾਨੀ ਆ। ਹੁਣ ਦੇਖੋ ਸਿਆਸੀ ਖੇਤਰ ਦੇ ਵਿੱਚ ਉਹ ਵਕਾਰ ਤੇ ਸਵਾਰਥੀ ਲੋਕ ਛਾਏ ਹੋਏ ਨੇ। ਇਹ ਤੁਹਾਡੇ ਅੱਗੇ ਚੰਗੇ ਲੋਕ ਨਹੀਂ ਆਉਣਗੇ, ਫਿਰ ਇਹ ਇੱਥੇ ਛਾਏ ਰਹਿਣਗੇ। ਛੱਡੋ ਗੰਨ ਤੇ ਕੋਈ ਚੋਣ ਲੜੋ, ਤੁਸੀਂ ਉਹਦੇ ਵਿੱਚ ਜ਼ਿਆਦਾ ਇਮਾਨਦਾਰੀ ਨਾਲ ਸੇਵਾ ਕਰ ਸਕੋ। ਬੰਦਾ ਜੇ ਮੰਨ ਜਾਵੇ ਫਿਰ ਉਹ ਹਾਰਦਾ, ਫਿਰ 2-4 ਵਾਰੀ ਹਾਰਨ ਤੋਂ ਬਾਅਦ ਉਹਨੂੰ ਕਹਿੰਦੇ ਆ ਤੂੰ ਖਾਲਿਸਤਾਨ ਨਹੀਂ ਨਾ ਛੱਡਦਾ। ਜੇ ਤੂੰ ਖਾਲਿਸਤਾਨ ਛੱਡ ਦੇਵੇਂ ਤੈਨੂੰ ਦੂਜਿਆਂ ਦੀ ਵੀ ਵੋਟ ਪੈ ਜਾਏ, ਤੇ ਦੂਜਿਆਂ ਦੀ ਵੋਟ ਲੈਣ ਲਈ ਖਾਲਿਸਤਾਨ ਛੱਡ ਦਿੰਦਾ। ਜਦੋਂ 1-2 ਵਾਰੀ MLA MP ਸ਼੍ਰੋਮਣੀ ਕਮੇਟੀ ਮੈਂਬਰ ਬਣ ਜਾਂਦਾ ਬੰਦਾ, ਫਿਰ ਉਹਨੂੰ ਹੋਰ ਬੁਖਾਰ ਚੜ ਜਾਂਦਾ, ਬਈ ਚਸਕੇ ਸਵਾਦ ਪੈ ਜਾਂਦੇ ਆ, ਕਿਉਂਕਿ ਨਮਕ ਦੀ ਖਾਣ ਵਿੱਚ ਸਭ ਨੇ ਨਮਕ ਹੀ ਬਣਨਾ। ਅਖੀਰ ਉਹ ਬੰਦਾ ਉਸ ਸਾਰੇ ਸਿਸਟਮ ਦਾ ਹਿੱਸਾ ਬਣ ਜਾਂਦਾ ਜਿਹਦੇ ਖਿਲਾਫ ਉਹ ਲੜਦਾ ਸੀ। ਫਿਰ ਉਹ ਬੰਦਾ ਬੜਾ ਦੇਖਦਾ। ਹੁਣ ਸਾਡੇ ਸਾਹਮਣੇ ਵਿਰਸਾ ਸਿੰਘ ਬਲਟੋਹਾ ਹੈ, ਕਿਸੇ ਵੇਲੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਧਿਰ ਦੇ ਵਿੱਚ ਉਹ ਚੋਟੀ ਦੇ ਜੁਝਾਰੂ ਦੇ ਰੂਪ ਚ ਉਹਦੀ ਪਛਾਣ ਰਹੀ। ਔਰ ਅੱਜ ਜੋ ਮਰਜ਼ੀ ਆ, ਉਸ ਵੇਲੇ ਉਹਦੀ ਤੂਥੀ ਬੋਲਦੀ ਹੁੰਦੀ ਸੀ, ਬੜਾ ਨਾਂ ਸੀ ਉਹਨਾਂ ਦਿਨਾਂ ਚ ਜਿਹੜੀ ਇਹ ਟੀਮ ਸੀਗੀ। ਤੇ ਜਦੋਂ ਉਹ ਗ੍ਰਿਫਤਾਰ ਹੋ ਜਾਂਦਾ ਹੈ NSA ਲੁਧਿਆਣਾ ਸਟੇਟ, ਤਾਂ ਉਹਨੂੰ ਪੂਰਾ ਬੁਰਾ ਮੰਨਦੀ ਆ ਨਾ ਵੀ ਇਹ ਤਾਂ ਏਦਾਂ ਹੈ। ਉਹ ਜੋ ਸਰਕਾਰ ਉਹਦੇ ਨਾਲ ਕਰਦੀ ਆ ਉਹ ਇੱਕ ਆਪਦਾ ਇਤਿਹਾਸ ਆ। ਉਪਰੰਤ ਉਹ ਕਿਵੇਂ ਚੋਣਾਂ ਵਾਲੇ ਪਾਸੇ ਨੂੰ ਆਉਂਦਾ, ਕਿਵੇਂ ਉਹ ਚੋਣਾਂ ਲੜਦਾ ਲੜਾਉਂਦਾ। ਅੱਜ ਜਦੋਂ ਚੋਣ ਮੈਦਾਨ ਵਿੱਚ ਆ ਤੇ ਉਹਨੂੰ ਲੱਗਦਾ ਕਿ ਮੈਨੂੰ MLA MP ਬਣਨ ਦਾ ਮਸਾਂ ਮੌਕਾ ਮਿਲਿਆ, ਤੇ ਜੇਕਰ ਮੈਂ ਆਹ ਗੱਲਾਂ ਛੱਡਦੇ ਆ ਤੇ ਮੈਨੂੰ ਸ਼ਾਇਦ ਵੱਧ ਵੋਟ ਪੈ ਜੇ। ਸੋ ਹੁਣ ਉਹਦਾ ਏਜੰਡਾ ਉਹ ਨਹੀਂ ਹੈਗਾ ਜਿਹੜਾ 1982, 83, 84 ਤੱਕ ਰਿਹਾ। ਅੱਜ ਉਹਦਾ ਏਜੰਡਾ ਹੋਰ ਕਹੇਗਾ, ਨਹੀਂ ਮੰਨੇਗਾ ਨਹੀਂ, ਉਹ ਮੈਂ ਵੀ ਨਾ ਮੰਨੂ, ਕੋਈ ਵੀ ਨਾ ਮੰਨੂ, ਪਰ ਹਕੀਕਤ ਇਹ ਆ ਕਿ ਇਹ ਸਿਸਟਮ ਤੁਹਾਡੇ ਕੋਲੋਂ ਤੁਹਾਡਾ ਏਜੰਡਾ ਛਡਵਾਉਂਦਾ ਤੇ ਆਪਦਾ ਏਜੰਡਾ ਤੁਹਾਨੂੰ ਚੁਕਾਉਂਦਾ। ਸੋ ਮੈਂ ਫੇਰ ਬੇਨਤੀ ਕਰਦਾ ਕਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜਿਹੜਾ ਵੀ ਕੁਛ ਸਾਤੋਂ ਖਾਲਿਸਤਾਨ ਛਡਵਾਉਂਦਾ ਉਹਨੂੰ ਛੱਡਣ ਤੇ ਤਿਆਗਣ ਚ ਸਕਿੰਟ ਲਾਉਣਾ ਚਾਹੀਦਾ। ਜਿਹੜੀ ਵੀ ਚੀਜ਼ ਖਾਲਿਸਤਾਨ ਤੁਹਾਡੇ ਅੰਦਰ ਧੁਰ ਤੱਕ ਵਾਸ ਕਰਾਵੇ, ਲੋਕਾਂ ਚ ਖਾਲਿਸਤਾਨ ਦੀ, ਤੁਹਾਡੇ ਆਜ਼ਾਦ ਖਾਲਸਾ ਰਾਜ ਦੀ ਗੱਲ ਨੂੰ ਵਧਾਵੇ, ਉਹ ਅਪਣਾਉਣੀ ਚਾਹੀਦੀ। ਚੋਣਾਂ ਲੜਨੀਆਂ ਜਾਂ ਨਾ ਲੜਨੀਆਂ ਇਹ ਬਹਿਸ ਨਹੀਂ। ਬਹਿਸ ਇਹ ਆ ਕਿ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਕਿਹੜੀ ਚੀਜ਼ ਨਾਲ ਮਿਲਦਾ। ਜਿਹੜੀ ਚੀਜ਼ ਨਾਲ ਖਾਲਿਸਤਾਨ ਦਾ ਸੰਘਰਸ਼ ਮਜ਼ਬੂਤ ਹੁੰਦਾ ਉਹ ਵਧੀਆ ਹੀ ਵਧੀਆ। ਤੇ ਇਹ ਠੀਕ ਆ ਕਿ ਬਹੁਤ ਸਾਰੇ ਕਾਰਨ ਹੋਰ ਜੁੜ ਜਾਂਦੇ ਆ ਤੇ ਉਹਨਾਂ ਕਾਰਨਾਂ ਕਰਕੇ ਬੰਦੇ ਨੂੰ ਫੈਸਲਾ ਕਈ ਵਾਰੀ ਬਦਲਣਾ ਪੈ ਸਕਦਾ, ਪਰ ਫੈਸਲਾ ਕੋਈ ਵੀ ਸਦੀਵੀ ਨਹੀਂ ਹੁੰਦਾ। ਆਪਾਂ ਇਹ ਦੇਖਣਾ ਕਿ ਸਾਡਾ ਫਾਇਦਾ ਕਿਹੜੀ ਗੱਲ 'ਚ ਆ। ਜੇ ਚੋਣਾਂ ਲੜ ਕੇ ਫਾਇਦਾ ਹੁੰਦਾ ਉਦੋਂ ਚੋਣਾਂ ਲੜਨ ਤੋਂ ਨਹੀਂ ਭੱਜਣਾ ਚਾਹੀਦਾ। ਜਦੋਂ ਚੋਣਾਂ ਨਾ ਲੜਨ 'ਚ ਫਾਇਦਾ ਹੋਵੇ ਉਦੋਂ ਨਾ ਲੜਨਾ ਵੀ ਬਿਹਤਰ। ਫੈਸਲਾ ਆਪ ਦਾ ਆਪ ਕਰੋ ਕਿ ਕੀ ਕਰਨਾ। ਜਦੋਂ ਖਾਲਸਾ ਪੰਥ ਦੇ ਇਤਿਹਾਸ ਤੇ ਨਜ਼ਰ ਮਾਰਦੇ ਆ ਤਾਂ ਜੈਸ ਮੀਰ ਮੰਨੂ ਨਾਲ ਸਭ ਤੋਂ ਖਤਰਨਾਕ ਸਿੱਖਾਂ ਨੇ ਲੜਾਈ ਲੜੀ, ਉਹਦੇ ਨਾਲ ਰਲ ਕੇ ਅਬਦਾਲੀ ਦਾ ਟਾਕਰਾ ਕਰਨ ਲਈ ਵੀ ਤਿਆਰ ਹੋ ਗਏ। ਤੇ ਜਦੋਂ ਮਨ ਇਸ ਗੱਲ ਦੇ ਉਲਟ ਸੀ ਉਦੋਂ ਉਸੇ ਮੀਰ ਮੰਨੂ ਨਾਲ ਟੱਕਰ ਲੈਣ ਲੱਗਿਆ ਵੀ ਮਿੰਟ ਲਈ। ਅਬਦਾਲੀ ਨਾਲ ਲੜਨ ਲੱਗਿਆ ਨੇ ਵੀ ਕਦੇ ਕਿਰਕ ਕੀਤੀ ਤੇ ਅਬਦਾਲੀ ਦਾ ਟਾਕਰਾ ਕਰਨ ਲਈ ਮੀਰ ਮੰਨੂ ਨਾਲ ਵੀ ਰਲ ਗਏ। ਸੋ ਇਤਿਹਾਸ ਤੋਂ ਪ੍ਰੇਰਨਾ ਲਈਏ, ਗੁਰੂ ਸਾਹਿਬਾਨ ਤੋਂ, ਬਾਣੀ ਤੋਂ, ਸਿੱਖ ਫਲਸਫੇ ਤੋਂ ਸੇਧ ਲਈਏ, ਖਾਲਿਸਤਾਨ ਨਿਸ਼ਾਨਾ ਪ੍ਰਮੁੱਖ ਰੱਖੀਏ। ਬਾਕੀ ਗੱਲਾਂ ਬਾਤਾਂ ਆਪਦੀ ਥਾਂ ਤੇ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।